ਮੈਟਰੋ ਅੱਛਾ ਮਨਸੂਬਾ ਹੈ, ਟ੍ਰੇਨ ਦਾ ਅੱਛਾ ਮਨਸੂਬਾ ਹੈ, ਇਹਦੇ ਵਾਸਤੇ ਹਕੂਮਤ ਨੂੰ ਸ਼ਾਬਾਸ਼। ਸਰ ਇੱਥੇ ਜਿਹੜੇ ਮਨਸੂਬੇ ਬਣਦੇ ਨੇ ਉਹ ਅਧੂਰੇ ਹੀ ਰਹਿ ਜਾਂਦੇ ਨੇ, ਅੱਧੇ ਪਤਾ ਨਹੀਂ ਕਿੱਥੇ ਜਾਂਦੇ ਨੇ। ਇਹ ਪੁਲ ਜਿਹੜਾ ਬਣਿਆ ਇਹ ਵੀ ਅਧੂਰਾ, ਇਹ ਵੀ ਪੂਰਾ ਨਹੀਂ ਬਣਿਆ। ਇਹ ਵੀ ਉੱਧਰ ਉਤਰਨਾ ਚਾਹੀਦਾ ਸੀ ਬਾਈਪਾਸ ਵੱਲ। ਇਹ ਸਾਰੇ ਮਸਾਇਲ ਨੇ ਜਿਹੜੇ ਹੱਲ ਹੋਣ ਲੱਗਣ ਤੇ ਸਹੀ ਤਰੀਕੇ ਨਾਲ ਹੋਣੇ ਚਾਹੀਦੇ ਨੇ। ਅੱਧੇ ਉਹਦੇ ਖਾ ਜਾਂਦੇ ਨੇ, ਪਤਾ ਨਹੀਂ ਕੀ ਕਰਦੇ ਨੇ। ਟਰਾਂਸਪੋਰਟ ਸਹੂਲਤ ਆਰਾਮ ਨਾਲ ਬਾਈਜ਼ਾ ਤਰੀਕੇ ਨਾਲ ਆਉਣ ਜਾਣਗੇ, ਨਹੀਂ ਤੇ ਪਹਿਲੇ ਤੇ ਤੰਗ ਹੁੰਦੇ ਨੇ ਰਿਕਸ਼ੇ ਦੂਸਰੇ ਤੀਸਰੇ। ਜਾਂਦੇ ਕਿਲੇ ਦਾ ਪੁਲ ਬਣਾਇਆ ਸਾਡੇ ਘਰ ਆਮਦ ਨਹੀਂ ਹੈ। ਜਿਹਨੇ ਲਾਹੌਰ ਤੋਂ ਆਣਾ ਉਹਨੇ ਇਸਤੇਮਾਲ ਕਰਨਾ ਹੈ, ਜਿਹਨੇ ਗੁਜਰਾਂਵਾਲੇ ਤੋਂ ਜਾਣਾ ਉਹਨੇ ਥੱਲੋਂ ਹੀ ਜਾਣਾ। ਇਹ ਤੇ ਤੁਸੀਂ ਖੁਸ਼ ਨਹੀਂ ਹੋ ਜਿਹੜਾ ਨਵੇਂ ਮਨਸੂਬੇ ਦਾ ਐਲਾਨ ਕਰ ਗਈ? ਮਾਸ਼ਾਅੱਲਾ ਬਹੁਤ ਖੁਸ਼ ਹਾਂ। ਜੇ ਗਰੀਬ ਨੂੰ ਜ਼ਲੀਲ ਕਰਨਾ ਤੇ ਖੁਸ਼ ਹੀ ਖੁਸ਼ ਹੈ ਗਰੀਬ ਆਮ। ਉਹ ਜਾਂਦੇ ਮਰੀਦ ਕੇ ਫਰਿਸ਼ਤਾ ਖਲੋਤਾ ਹੁੰਦਾ ਲੈ ਕੇ ਟੁਰ ਜਾਂਦਾ। ਦੋ ਸਾਡੇ ਸਰ ਮੇਨ ਸਭ ਤੋਂ ਵੱਡੇ ਇਸ਼ੂਜ਼ ਨੇ। ਉਹ ਕੋਈ ਗੱਡੀ ਵਾਲਾ ਉਹਦੇ ਬੱਚਿਆਂ ਨੂੰ ਵੀ ਤਲੀਮ ਤੇ ਸਿਹਤ ਦਾ ਇਸ਼ੂ ਹੈ, ਕੋਈ ਰਕਸ਼ੇ ਵਾਲਾ ਉਹਦੇ ਵੀ ਬੱਚੇ ਨੂੰ ਤਲੀਮ ਤੇ ਸਿਹਤ ਦਾ ਇਸ਼ੂ ਹੈ। ਮਨਸੂਬਾ ਕੀ ਠੀਕ ਹੈ, ਜਦੋਂ ਆਵਾਮ ਨੂੰ ਰਿਲੀਫ ਨਾ ਮਿਲੇ, ਕੋਈ ਚੀਜ਼ ਦੀ ਨਾ ਦੇਣ ਤੇ ਕੀ ਫਾਇਦਾ ਫਿਰ ਇਹਦੀ ਹੁਕੂਮਤ ਦਾ। ਉਹ ਪੀਟੀਆਈ ਵਾਲਾ ਜਿਹੜਾ ਬੰਦਾ ਨਾ ਉਹਨੂੰ ਸਮਝਾਉਣਾ ਤੇ ਊਂਠ ਨੂੰ ਪੈਂਪੜ ਪਵਾਉਣਾ ਹੈ, ਐਨੀ ਵੱਡੀ ਗੱਲ ਹੈ। ਪੀਟੀਆਈ ਵਾਲੇ ਬੰਦੇ ਤੁਸੀਂ ਜਿੰਨੀ ਮਰਜ਼ੀ ਡਿਬੇਟ ਕਰ ਲਓ ਤੁਹਾਡੀ ਗੱਲ ਨਹੀਂ ਮੰਨੇਗਾ। ਇੱਕ ਕਹਾਵਤ ਹੈ ਕਿ ਗੁਜਰਾਂਵਾਲਾ ਦੀ ਅਗਰ ਤੁਸੀਂ ਰੇਹੜੀ ਤੋਂ ਵੀ ਚਨੇ ਨਾਨ ਖਾਓਗੇ ਨਾ ਤੇ ਉਹਦਾ ਵੀ ਟੇਸਟ ਤੁਹਾਨੂੰ ਪੂਰੇ ਪਾਕਿਸਤਾਨ 'ਚ ਨਹੀਂ ਮਿਲਦਾ। ਹੱਸਦਾ ਵਸਦਾ ਰਵੇ ਪੰਜਾਬ ਤੇ ਸ਼ਹਿਰ ਗੁਜਰਾਂਵਾਲਾ। ਨਾਜ਼ਰੀਨ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ। ਅਸੀਂ ਅੱਜ ਮੌਜੂਦ ਹਾਂ ਪਹਿਲਵਾਨਾਂ ਦੇ ਸ਼ਹਿਰ ਔਰ ਇੱਕ ਤਾਰੀਖੀ ਸ਼ਹਿਰ ਗੁਜਰਾਂਵਾਲਾ 'ਚ। ਇਹ ਸਕਾਫਤੀ ਸ਼ਹਿਰ ਹੈ, ਇਹ ਸਨਅਤਾਂ ਦਾ ਸ਼ਹਿਰ ਹੈ, ਇਹ ਖਾਬਿਆਂ ਦਾ ਸ਼ਹਿਰ ਹੈ। ਔਰ ਪਿਛਲੇ ਦਿਨਾਂ 'ਚ ਇੱਥੇ ਵਜ਼ੀਰ ਆਜ਼ਮ ਸਾਹਿਬ ਔਰ ਵਜ਼ੀਰ ਆਲਾ ਸਾਹਿਬਾ ਨੇ ਇੱਕ ਮਨਸੂਬੇ ਦਾ ਐਲਾਨ ਕੀਤਾ ਹੈ ਕਿ ਜਿੰਦੇ ਤਹਿਤ 31 ਕਿਲੋਮੀਟਰ ਦੇ ਰਸਤੇ ਤੇ ਉਹ ਬੱਸ ਜਿਹੜੀ ਲਾਹੌਰ 'ਚ ਚੱਲ ਰਹੀ ਸੀ ਮੈਟਰੋ, ਉਹ ਹੁਣ ਗੁਜਰਾਂਵਾਲਾ ਦੇ ਸ਼ਹਿਰੀਆਂ ਵਾਸਤੇ ਵੀ ਚੱਲੇਗੀ। ਇਹ ਮਨਸੂਬਾ ਗੁਜਰਾਂਵਾਲਾ ਦੇ ਲੋਕਾਂ ਵਾਸਤੇ ਕਿੰਨਾ ਜ਼ਰੂਰੀ ਸੀ, ਮੁਕਾਮੀ ਲੋਕਾਂ ਕੋਲੋਂ ਹੀ ਜਾਣਨੇ ਹਾਂ। ਨਾਜ਼ਰੀਨ ਸਾਡੇ ਨਾਲ ਮੌਜੂਦ ਨੇ ਡਿਪਟੀ ਕਮਿਸ਼ਨਰ ਨਵੀਦ ਅਹਿਮਦ ਸਾਹਿਬ, ਬੜੇ ਮੁਤਹਰਕ ਨੇ ਔਰ ਇਹ ਬੜੀ ਕੜਕਦੀ ਧੁੱਪ 'ਚ ਫੀਲਡ ਦੇ ਵਿੱਚ ਮੌਜੂਦ ਨੇ। ਸਰ ਕੀ ਕਹੋ? ਅਲਹਮਦੁਲਿਲਾ ਅੱਲਾਹ ਪਾਕ ਦਾ ਬੜਾ ਕਰਮ ਹੈ। ਔਰ ਮੈਂ ਤੇ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਜ਼ਿਲ੍ਹਾਈ ਇੰਤਜ਼ਾਮੀਆ ਦੀ ਬੜੀ ਭਰਪੂਰ ਕੋਸ਼ਿਸ਼ ਹੈ ਤੇ ਗਵਰਨਮੈਂਟ ਆਫ ਪੰਜਾਬ ਦਾ ਵਿਜ਼ਨ ਹੈ ਕਿ ਗੁਜਰਾਂਵਾਲਾ ਪੂਰੇ ਪੰਜਾਬ ਨੂੰ ਸਮੋਗ ਫ੍ਰੀ ਬਣਾਇਆ ਜਾਏ। ਅਸੀਂ ਵੀ ਆਪਣੇ ਮੁਖਤਲਿਫ ਜਿਹੜਾ ਟੀਮਾਂ ਸੀ ਉਹ ਕਨਸਟੀਟਿਊਟ ਕੀਤੀਆਂ ਨੇ। ਅੱਲਾਹ ਦੇ ਕਰਮ ਦੇ ਬਾਅਦ, ਟੀਮਾਂ ਦੀ ਐਫਰਟ ਦੇ ਬਾਅਦ ਤੇ ਗਵਰਨਮੈਂਟ ਆਫ ਪੰਜਾਬ ਦੇ ਵਿਜ਼ਨ ਦੇ ਮੁਤਾਬਿਕ ਤੁਸੀਂ ਦੇਖਿਆ ਹੋਵੇਗਾ ਕਿ ਬੜਾ ਸੋਹਣਾ ਜ਼ਬਰਦਸਤ ਕਿਸਮ ਦਾ ਕੜਕਦਾ ਹੋਇਆ ਦਿਨ ਜਨਾਬ ਨਿਕਲਿਆ ਹੋਇਆ ਹੈ। ਤੇ ਇਸ ਚੀਜ਼ ਦਾ ਪ੍ਰੂਫ ਹੈ ਕਿ ਅਲਹਮਦੁਲਿਲਾ ਗੁਜਰਾਂਵਾਲਾ ਦੇ ਵਿੱਚ ਸਮੋਗ ਦੀ ਜਿਹੜੀ ਸੂਰਤ ਹਾਲ ਹੈ ਬਹੁਤ ਸਾਰੀ ਜਗ੍ਹਾ ਤੋਂ ਬਹੁਤ ਬਿਹਤਰ ਹੈ ਅਲਹਮਦੁਲਿਲਾ। ਸਰ ਇਹ ਤਾਂ ਮਾਸ਼ਾਅੱਲਾ ਪੂਰੇ ਪੰਜਾਬ 'ਚ ਕੰਮ ਹੋ ਰਿਹਾ ਸਮੋਗ ਦੇ ਹਵਾਲੇ ਨਾਲ। ਤੇ ਗੁਜਰਾਂਵਾਲਾ ਜਿਹੜਾ ਕੰਮ ਹੋਇਆ ਪਿਛਲੇ ਦਿਨਾਂ 'ਚ ਐਲਾਨ ਵੀ ਕੀਤਾ ਗਿਆ ਵਜ਼ੀਰ ਆਜ਼ਮ ਦੀ ਤਰਫੋਂ ਵੀ, ਵਜ਼ੀਰ ਆਲਾ ਦੀ ਤਰਫੋਂ ਵੀ। ਪਹਿਲੇ ਤੇ ਦੱਸੋ ਇਸ ਸ਼ਹਿਰ ਨੂੰ ਉਸ ਮਨਸੂਬੇ ਦੀ ਕਿੰਨੀ ਜ਼ਰੂਰਤ ਸੀ? ਦੇਖੋ ਜੀ, ਮੈਂ ਸਮਝਦਾ ਕਿ ਇਹ ਬੜਾ ਦੇਰੀਨਾ ਮੁਤਾਲਬਾ ਸੀ। ਗੁਜਰਾਂਵਾਲਾ ਦਾ ਜਿਹੜੀ ਜੀਓਗ੍ਰਾਫਿਕ ਲੋਕੇਸ਼ਨ ਤੇ ਜਿਹੜਾ ਹਦੂਦ ਅਰਬਾ ਹੈ ਉਹ ਬਾਕੀ ਜ਼ਿਲ੍ਹਿਆਂ ਤੋਂ ਨਿਸਬਤ ਬੜਾ ਡਿਫਰੈਂਟ ਹੈ। ਗੁਜਰਾਂਵਾਲਾ ਦੀ ਜਿਹੜੀ ਮੇਜਰ ਆਬਾਦੀ ਤੇ ਜਿਹੜਾ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਉਹ ਜੀਟੀ ਰੋਡ ਦੇ ਅਲੋਂਗ ਇੱਥੇ ਤੁਸੀਂ ਦੇਖਿਆ ਹੋਵੇਗਾ। ਇਹ ਜਿਹੜਾ ਮਨਸੂਬਾ ਸੀ ਇਹ ਕਈ ਦਹਾਕਿਆਂ ਤੋਂ ਪੈਂਡਿੰਗ ਸੀ। ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸ਼ਹਿਰਾਂ ਦੀ ਆਬਾਦੀ बढ़ਦੀ ਜਾ ਰਹੀ ਹੈ, ਜਿਸ ਤਰ੍ਹਾਂ ਮਸਲੇ ਮਸਾਇਲ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ, ਇਹ ਮਨਸੂਬਾ ਤੁਸੀਂ ਦੇਖਿਆ ਹੋਵੇਗਾ ਕਿ ਗੁਜਰਾਂਵਾਲਾ ਦੇ ਜਿਹੜੇ ਚੰਦ ਇੱਕ ਮੇਜਰ ਜਿਹੜੇ ਪ੍ਰੋਬਲਮਸ ਨੇ ਉਹਦੇ ਵਿੱਚ ਜਿਹੜਾ ਟ੍ਰੈਫਿਕ ਦੀ ਰਵਾਨੀ, ਜਿਹੜੇ ਟ੍ਰੈਫਿਕ ਦੇ ਮਸਾਇਲ ਦੇ ਪਬਲਿਕ ਟਰਾਂਸਪੋਰਟ ਦਾ ਜਿਹੜਾ ਨਾ ਹੋਣਾ ਸੀ ਉਹ ਇੱਕ ਬਹੁਤ ਵੱਡਾ ਇੱਕ ਮਸਲਾ ਸਮਝਿਆ ਜਾਂਦਾ ਸੀ। ਤੇ ਮੈਂ ਸਮਝਦਾ ਕਿ ਮੌਜੂਦਾ ਚੀਫ ਮਿਨਿਸਟਰ ਸਾਹਿਬਾ ਦੀ ਤਰਫੋਂ ਇੱਕ ਬਹੁਤ ਬੜੀ ਇੱਕ ਕੰਟਰੀਬਿਊਸ਼ਨ ਹੈ। ਮੈਂ ਸਮਝਦਾ ਕਿ ਗੁਜਰਾਂਵਾਲਾ ਦੀ ਆਵਾਮ ਸ਼ਾਇਦ ਇਹਨੂੰ ਸਦੀਆਂ ਤੱਕ ਯਾਦ ਰੱਖੇਗੀ ਕਿ ਗੁਜਰਾਂਵਾਲਾ ਦੇ ਜਿਹੜੇ ਟ੍ਰੈਫਿਕ ਦੇ ਮਸਾਇਲ ਤੇ ਉਹਦੇ ਵਿੱਚ ਇੱਕ ਮੇਜਰ ਜਿਹੜੀ ਕੰਟਰੀਬਿਊਸ਼ਨ ਸੀ ਉਹ BRT ਵਾਲੀ ਤੇ ਨਾਲ ਜਿਹੜੇ ਇਲੈਕਟ੍ਰਿਕ ਬੱਸਾਂ ਨੇ ਉਹਨਾਂ ਦਾ ਜਿਹੜਾ ਤੋਹਫਾ ਜਿਹੜਾ ਗੁਜਰਾਂਵਾਲਾ ਨੂੰ, ਵਜ਼ੀਰਾਬਾਦ ਨੂੰ ਮਿਲ ਚੁੱਕਿਆ ਹੈ, ਗੁਜਰਾਂਵਾਲਾ ਨੂੰ ਕੁਝ ਦਿਨਾਂ ਤੱਕ ਇਨਸ਼ਾਅੱਲਾ ਮਿਲਣ ਜਾ ਰਿਹਾ ਹੈ। ਇਹ ਕਾਫੀ ਹੱਦ ਤੱਕ ਗੁਜਰਾਂਵਾਲਾ ਦੇ ਜਿਹੜੇ ਟ੍ਰੈਫਿਕ ਦੇ ਮਸਾਇਲ ਸਨ ਇਹਦੇ ਵਿੱਚ ਤੁਸੀਂ ਬਹੁਤ ਹੱਦ ਤੱਕ ਇਨਸ਼ਾਅੱਲਾ ਬਿਹਤਰੀ ਦੇਖੋਗੇ। ਇਹਦੇ ਬਹੁਤ ਇੱਕ ਮਚ ਨੀਡਡ ਮਨਸੂਬਾ ਸੀ ਤੇ ਇਨਸ਼ਾਅੱਲਾ ਇਹਦੇ ਬੜੇ ਦੂਰ ਰਸ ਕਿਸਮ ਦੇ ਜਿਹੜੇ ਨਤਾਇਜ ਨੇ ਉਹ ਇਨਸ਼ਾਅੱਲਾ ਬਰਾਮਦ ਹੋਣਗੇ। ਸਰ ਇਹ ਤਕਰੀਬਨ ਪੂਰਾ ਗੁਜਰਾਂਵਾਲਾ ਹੀ ਕਵਰ ਹੋਏਗਾ ਇਸ ਮਨਸੂਬੇ 'ਚ। 31 ਕਿਲੋਮੀਟਰ ਦਾ ਜਿਹੜਾ ਰਸਤਾ ਦੱਸ ਰਹੇ ਨੇ ਇਹ ਕਿੰਨੀ ਦੇਰ 'ਚ ਮੁਕੰਮਲ ਹੋਏਗਾ? ਦੇਖੋ ਇਹਦਾ 1 ਸਾਲ ਦਾ ਇਹਦਾ ਕੰਪਲੀਸ਼ਨ ਦਾ ਪੀਰੀਅਡ ਹੈ। ਇਹ ਇਮਨਾਬਾਦ ਤੋਂ ਲੈ ਕੇ ਗੱਖੜ ਤੱਕ ਆਗੇ BRT ਜਿਹੜਾ ਸਿਗਨਲ ਫ੍ਰੀ ਜਿਹੜਾ ਮਨਸੂਬਾ ਹੈ ਇਨਸ਼ਾਅੱਲਾ ਇਹ ਜਾਏਗਾ। ਅੱਛਾ, ਇਹਦੇ ਵਿੱਚ ਜਿਹੜਾ ਇਹਦੇ ਖੂਬਸੂਰਤੀ ਹੈ ਉਹ ਇਹ ਵੇ ਕਿ ਗੁਜਰਾਂਵਾਲਾ ਨੂੰ ਇਹਦੇ ਨਾਲ ਹੀ 86 ਇਲੈਕਟ੍ਰਿਕ ਬੱਸਾਂ ਵੀ ਮਿਲੀਆਂ ਨੇ ਜਿਹੜੇ तमाम ਮੇਜਰ ਰੂਟਸ ਜਿਹੜੇ ਮੇਜਰ ਆਬਾਦੀ ਵਾਲੇ ਇਲਾਕੇ ਨੇ ਉਹਨਾਂ ਨੂੰ ਕਨੈਕਟ ਕਰਨਗੇ ਇਹ BRT ਦੇ ਨਾਲ।
ਤੇ ਇਨਸ਼ਾਅੱਲਾ ਉਲ ਅਜ਼ੀਜ਼ ਇਸ ਮਨਸੂਬੇ ਦੇ ਬਾਅਦ ਪੂਰਾ ਗੁਜਰਾਂਵਾਲਾ ਇਹਦੇ 'ਚ ਕਵਰ ਹੋ ਜਾਏਗਾ। ਮੇਜਰ ਪੋਰਸ਼ਨ 31 ਕਿਲੋਮੀਟਰ ਵਾਲਾ BRT ਕਵਰ ਕਰੇਗੀ ਤੇ ਬਾਕੀ ਜਿਹੜੇ ਫੀਡਿੰਗ ਰੋਡਸ ਨੇ ਉਹਦੇ ਉੱਤੇ ਇਨਸ਼ਾਅੱਲਾ ਜਿਹੜੇ ਇਲੈਕਟ੍ਰਿਕ ਬੱਸਾਂ ਸਾਨੂੰ 86 ਗੁਜਰਾਂਵਾਲਾ ਨੂੰ ਤੇ 15 ਵਜ਼ੀਰਾਬਾਦ ਨੂੰ ਮਿਲਿਆ ਨੇ ਇਨਸ਼ਾਅੱਲਾ ਇਹਨੂੰ ਕਵਰ ਕਰ ਲੈਣਗੇ। ਸਰ ਇਹਦੇ ਸੁਣਨ 'ਚ ਇਹ ਵੀ ਆ ਰਿਹਾ ਕਿ ਇਲੈਕਟ੍ਰਿਕ ਟ੍ਰਾਮ ਵੀ ਚੱਲੇਗੀ ਗੁਜਰਾਂਵਾਲਾ 'ਚ। ਦੇਖੋ ਜੀ ਇਹ ਜਿਹੜੀ ਬੱਸ ਹੈ ਜਿਸ ਤਰ੍ਹਾਂ ਚੀਫ ਮਿਨਿਸਟਰ ਸਾਹਿਬਾ ਨੇ ਦੱਸਿਆ ਸੀ ਕਿ ਇਹ ਬੜੀ ਯੂਨੀਕ ਕਿਸਮ ਦੀ ਹੈ ਬੱਸ ਹੈ। ਇਹ ਬੱਸ ਵੀ ਹੈ, ਇਹ ਟ੍ਰੇਨ ਵੀ ਹੈ ਜੀ ਜੀ। ਇਹ ਟ੍ਰੇਨ ਦੀ ਤਰ੍ਹਾਂ ਵੀ ਆਪਰੇਟ ਕਰਦੀ ਹੈ ਤੇ ਬੱਸ ਦੀ ਤਰ੍ਹਾਂ ਵੀ ਆਪਰੇਟ ਕਰਦੀ ਹੈ ਤੇ ਇਹ ਇਨਸ਼ਾਅੱਲਾ ਇਹ ਦੋਵੇਂ ਚੀਜ਼ਾਂ ਇਸ ਮਨਸੂਬੇ ਦੇ ਵਿੱਚ ਇਨਸ਼ਾਅੱਲਾ ਕਵਰ ਹੋ ਜਾਣਗੀਆਂ। ਸਰ ਇਸ ਐਲਾਨ ਤੋਂ ਬਾਅਦ ਸ਼ਹਿਰੀਆਂ ਦਾ ਰਿਸਪੌਂਸ ਕਿਹਦਾ ਦੇਖ ਰਹੇ ਹੋ? ਅਸਲ ਰਿਸਪੌਂਸ ਤੇ ਉਸ ਵੇਲੇ ਲੋਕਾਂ ਦਾ ਬਾਹਰ ਆਉਂਦਾ ਹੈ ਜਿਸ ਵੇਲੇ ਇੱਕ ਮਨਸੂਬਾ ਕੰਪਲੀਟ ਹੋ ਜਾਂਦਾ ਹੈ। ਹਾਲੇ ਤਾਂ ਮਨਸੂਬੇ ਦਾ ਐਲਾਨ ਦੇ ਉਹਦੇ ਉੱਤੇ ਕੰਮ ਸ਼ੁਰੂ ਹੋਇਆ ਹੈ। ਇਨਸ਼ਾਅੱਲਾ ਮੈਂ ਪੂਰੇ ਯਕੀਨ ਦੇ ਨਾਲ ਕਹਿ ਸਕਦਾ ਕਿ ਜਿਸ ਵੇਲੇ ਮਨਸੂਬਾ ਕੰਪਲੀਟ ਹੋ ਜਾਏਗਾ ਇਹ ਗੇਮ ਚੇਂਜਰ ਮਨਸੂਬਾ ਹੈ ਤੇ ਲੋਕਾਂ ਨੇ ਦੁਆਵਾਂ ਤੇ ਹਮੇਸ਼ਾ ਐਪਰੀਸੀਏਸ਼ਨ ਵਿੱਚ ਬੜਾ ਯਾਦ ਰੱਖਣਾ ਹੈ। ਸੋ ਫਾਰ ਵੀ ਲੋਕਾਂ ਦਾ ਜਿਹੜਾ ਰਿਸਪੌਂਸ ਹੈ ਬੜਾ ਅੱਛਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਚੀਫ ਮਿਨਿਸਟਰ ਸਾਹਿਬਾ ਤੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਇਨੋਗ੍ਰੇਸ਼ਨ ਦੇ ਸੰਗੇ ਬੁਨਿਆਦ ਤੇ ਆਏ ਸਨ, ਹਜ਼ਾਰਾਂ ਦੀ ਤਾਦਾਦ ਦੇ ਲੋਕ ਜਲਸੇ ਦੇ ਵਿੱਚ ਉਹਦੇ ਵਿੱਚ ਜਿਹੜੀ ਗੈਦਰਿੰਗ ਸੀ ਸੰਗੇ ਬੁਨਿਆਦ ਵਾਲੀ ਉਹਦੇ ਵਿੱਚ ਸ਼ਾਮਿਲ ਹੋਏ। ਰਿਸਪੌਂਸ ਬਹੁਤ ਅੱਛਾ ਹੈ, ਲੋਕ ਬੜੇ ਖੁਸ਼ ਨੇ, ਐਪਰੀਸ਼ੀਏਟ ਕਰ ਰਹੇ ਨੇ ਤੇ ਇਨਸ਼ਾਅੱਲਾ ਜਿਸ ਵੇਲੇ ਮਨਸੂਬਾ ਕੰਪਲੀਟ ਹੋਏਗਾ ਲੋਕਾਂ ਦਾ ਰਿਸਪੌਂਸ ਮਜ਼ੀਦ ਬਿਹਤਰ ਹੋਏਗਾ। ਜੀ ਅਸਲਾਮ ਵਾਲੇਕੁਮ ਸਰ। ਵਾਲੇਕੁਮ ਅਸਲਾਮ। ਸਰ ਬੜੇ ਮਨਸੂਬਿਆਂ ਦਾ ਐਲਾਨ ਹੋ ਰਿਹਾ ਗੁਜਰਾਂਵਾਲਾ, ਵਜ਼ੀਰ ਆਜ਼ਮ ਸਾਹਿਬ ਵੀ ਆਏ ਨੇ, ਵਜ਼ੀਰ ਆਲਾ ਸਾਹਿਬਾ ਵੀ ਆਈਆਂ ਨੇ। ਕੀ ਸਮਝਦੇ ਹੋ ਇਹ ਮਨਸੂਬਾ ਕਿੱਡਾ ਜ਼ਰੂਰੀ ਸੀ? ਮਾਸ਼ਾਅੱਲਾ ਨੂਨ ਲੀਗ ਜਦੋਂ ਵੀ ਹੁੰਦੀ ਹੈ ਮਾਸ਼ਾਅੱਲਾ ਆਵਾਮ ਵਾਸਤੇ ਬੜੇ ਅੱਛੇ ਕੰਮ ਕਰਦੀ ਹੈ ਔਰ ਗੁਜਰਾਂਵਾਲੇ ਦੇ ਦਰੀਨਾ ਵਸਾਇਲ ਸਨ ਜਿਹੜੇ ਇਨਸ਼ਾਅੱਲਾ ਹੁਣ ਹੱਲ ਹੋਣਗੇ ਔਰ ਹੋ ਰਹੇ ਨੇ। ਇਹ ਮੈਟਰੋ ਮਾਸ ਦਾ ਜਿਹੜਾ ਮਨਸੂਬਾ ਹੈ ਮਾਸ਼ਾਅੱਲਾ ਬਹੁਤ ਅੱਛਾ ਹੈ। ਇਹਦੇ ਨਾਲ ਪੂਰੇ ਗੁਜਰਾਂਵਾਲੇ ਨੂੰ ਬੜਾ ਫਾਇਦਾ ਹੋਏਗਾ। ਮਸਾਇਲ ਜਿਹੜੇ ਨੇ ਟ੍ਰੈਫਿਕ ਦੇ ਹੱਲ ਹੋਣਗੇ ਤੇ ਅਸੀਂ ਬੜੇ ਖੁਸ਼ ਹਾਂ ਮਾਸ਼ਾਅੱਲਾ। ਤੇ ਕੀ ਸਮਝਦੇ ਹੋ ਕਿ ਇਹ ਮਨਸੂਬਾ ਜਿਹੜਾ ਬਣ ਰਿਹਾ ਹੈ, ਕਿਉਂਕਿ ਇੱਕ ਤਾਂ ਗੁਜਰਾਂਵਾਲੇ ਦੀ ਆਬਾਦੀ ਬਹੁਤ ਜ਼ਿਆਦਾ ਹੋ ਗਈ ਹਾਂਜੀ ਬਹੁਤ ਜ਼ਿਆਦਾ ਆਬਾਦੀ ਹੋ ਗਈ ਹੈ ਔਰ ਇਹ ਜ਼ਰੂਰੀ ਸੀ, ਬਹੁਤ ਜ਼ਰੂਰੀ ਸੀ। ਔਰ ਇੱਕ ਹੋਰ ਬੱਸ ਉਹਨਾਂ ਨੇ ਚਲਾਈ ਹੈ। ਅਸੀਂ ਅਪੀਲ ਕਰਨੇ ਕਿ ਉਹ ਵੀ ਮੋੜ ਤੋਂ ਲੈ ਕੇ ਜਾਂ ਕਾਮੋਕੀ ਤੋਂ ਲੈ ਕੇ ਵਜ਼ੀਰਾਬਾਦ ਤੱਕ ਚਲਾਉਣ ਔਰ ਹਰ ਸਟਾਪ ਤੇ ਉਹਦੇ ਸਟੇਸ਼ਨ ਬਣਨੇ ਚਾਹੀਦੇ ਨੇ। ਸਟੇਸ਼ਨ ਦੀ ਕਮੀ ਨਹੀਂ ਹੋਣੀ ਚਾਹੀਦੀ। ਅਕਸਰ ਇੱਥੇ ਜਿਹੜੇ ਮਨਸੂਬੇ ਬਣਦੇ ਨੇ ਉਹ ਅਧੂਰੇ ਹੀ ਰਹਿ ਜਾਂਦੇ ਨੇ, ਅੱਧੇ ਪਤਾ ਨਹੀਂ ਕਿੱਥੇ ਜਾਂਦੇ ਨੇ। ਇਹ ਪੁਲ ਜਿਹੜਾ ਬਣਿਆ ਇਹ ਵੀ ਅਧੂਰਾ, ਇਹ ਵੀ ਪੂਰਾ ਨਹੀਂ ਬਣਿਆ। ਇਹ ਵੀ ਉੱਧਰ ਉਤਰਨਾ ਚਾਹੀਦਾ ਸੀ ਬਾਈਪਾਸ ਵੱਲ। ਇਹ ਸਾਰੇ ਮਸਾਇਲ ਨੇ ਜਿਹੜੇ ਹੱਲ ਹੋਣ ਲੱਗਣ ਤੇ ਸਹੀ ਤਰੀਕੇ ਨਾਲ ਹੋਣੇ ਚਾਹੀਦੇ ਨੇ। ਅੱਧੇ ਉਹਦੇ ਖਾ ਜਾਂਦੇ ਨੇ, ਪਤਾ ਨਹੀਂ ਕੀ ਕਰਦੇ ਨੇ। ਕਿਵੇਂ ਦੇਖਦੇ ਹੋ ਸ਼ਹਬਾਜ਼ ਸ਼ਰੀਫ ਸਾਹਿਬ ਪਹਿਲੇ ਵਜ਼ੀਰ ਆਲਾ ਸਨ, ਉਦੋਂ ਬੜੇ ਕੰਮ ਹੁੰਦੇ ਸਨ ਇਸ ਇਲਾਕੇ 'ਚ। ਮਾਸ਼ਾਅੱਲਾ ਹੋ ਰਹੇ ਨੇ ਵਜ਼ੀਰ ਆਜ਼ਮ ਨੇ, ਹੁਣ ਵਜ਼ੀਰ ਆਜ਼ਮ ਨੇ, ਉਹਨਾਂ ਨੂੰ ਚਾਹੀਦਾ ਗੁਜਰਾਂਵਾਲਾ ਉਹਨਾਂ ਦਾ ਗਾੜੇ, ਉਹਨਾਂ ਨੂੰ ਖਸੂਸੀ ਤਵੱਜੋ ਦੇਣੀ ਚਾਹੀਦੀ। ਅਸੀਂ ਉਮੀਦ ਕਰਨੇ ਆ ਕਿ ਉਹ ਮਜ਼ੀਦ ਡਿਵੈਲਪਮੈਂਟ ਦੇ ਜਿਹੜੇ ਪੰਜਾਬ ਹੁਕੂਮਤ ਕੰਮ ਕਰ ਰਹੀ ਹੈ ਕਿੰਨੇ ਮੁਤਮਿਨ ਹੋ? ਬਹੁਤ ਪਿਆਰੇ ਨੇ, ਬਹੁਤ ਅੱਛੇ ਨੇ ਔਰ ਇਹ ਉਮੀਦ ਇਹਨਾਂ ਤੋਂ ਨਹੀਂ, ਸਾਰਿਆਂ ਨੂੰ ਇਹਨਾਂ ਕੋਲ ਹੀ ਉਮੀਦ ਹੁੰਦੀ ਹੈ ਜਦੋਂ ਇਹ ਆਉਂਦੇ ਨੇ ਇਹ ਕੰਮ ਕਰਦੇ ਨੇ। ਵਰਨਾ ਪਿਛਲੀ ਹਕੂਮਤ ਤੇ ਖੰਡਰ ਹੀ ਹੋ ਗਏ ਸਨ ਸਾਰਾ ਮੁਲਕ। ਮਹਿੰਗਾਈ ਵਾਲੇ ਕੰਮ 'ਚ ਵੀ ਠੀਕ ਨੇ ਮਹਿੰਗਾਈ। ਹਾਂ ਜਿਹੜੇ ਟ੍ਰੈਫਿਕ ਵਾਲਿਆਂ ਨੂੰ ਦੇਣਾ ਇਹਨਾਂ ਇਖਤਿਆਰ ਦੇ ਦਿੱਤੇ ਨਾ ਏਡੇ ਏਡੇ ਵੱਡੇ ਚਲਾਨ ਕਰਨ ਦੇ, ਇਹ ਬਹੁਤ ਜ਼ਿਆਦਾ ਮਸਾਇਲ ਨੇ। ਗਰੀਬ ਆਦਮੀ ਬੜਾ ਪਰੇਸ਼ਾਨ ਹੈ। ਹਾਂਜੀ ਬਹੁਤ ਜ਼ਿਆਦਾ। ਔਰ 25-30 ਹਜ਼ਾਰ ਇਹ ਜਿਹੜਾ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਦੇ ਦਿੱਤਾ ਨਾ ਕਿ ਤੁਸੀਂ ਵੀ ਕਰੋ, ਉਹ ਲੁੱਟਮਾਰ ਤਾਂ ਪਹਿਲਾਂ ਹੀ ਬੜੀ ਕਰਦੇ ਹਨ, ਉਹ ਹੋਰ ਆਵਾਮ ਨੂੰ ਪਰੇਸ਼ਾਨ ਕਰ ਰਹੇ ਨੇ। ਇਹ ਸਿਰਫ ਟ੍ਰੈਫਿਕ ਪੁਲਿਸ ਦੇ ਹੱਥ ਤੱਕ ਰਹਿਣਾ ਚਾਹੀਦਾ। ਉਹ ਵੀ ਚਲਾਨ ਜਿਹੜੇ ਨੇ 2-4-500 ਤੱਕ ਹੀ ਗਰੀਬ ਆਦਮੀ ਅਫੋਰਡ ਕਰ ਸਕਦਾ। ਇਸ ਤੋਂ ਜ਼ਿਆਦਾ ਜਿਹੜੇ ਨੇ ਉਹ ਜ਼ੁਲਮ ਹੈ। ਕਹਿਣਾ ਇਹ ਚਾਹ ਰਹੇ ਹੋ ਕਿ ਟ੍ਰੈਫਿਕ ਪੁਲਿਸ ਦੇ ਹੱਥ 'ਚ ਮਾਮਲਾਤ ਰਹਿੰਦੇ ਤੇ ਬੜੇ ਅੱਛੇ ਚੱਲ ਰਹੇ ਸਨ। ਜਦੋਂ ਦੇ ਪੰਜਾਬ ਪੁਲਿਸ ਚਾਹੇ ਇਹਨਾਂ ਨੇ ਪੈਸੇ ਲੈਣੇ ਵੀ ਸ਼ੁਰੂ ਕਰ ਦਿੱਤੇ। ਉਹ ਤੇ ਸਿਰਫ ਬਦਮਾਸ਼ੀ ਕਰ ਰਹੇ ਨੇ, ਆਵਾਮ ਨੂੰ ਤੰਗ ਕਰ ਰਹੇ ਨੇ, ਹਕੂਮਤ ਦੇ ਖਿਲਾਫ ਕਰ ਰਹੇ ਨੇ। ਹੁਣ ਹਕੂਮਤ ਨੂੰ ਵੀ ਨਾਲ ਗਾਲਾਂ ਪੈ ਰਹੀਆਂ ਨੇ ਇਹ ਪੁਲਿਸ ਵਾਲਿਆਂ ਦੇ ਜਿਹੜੇ ਨਾ ਕੰਮਾਂ ਦੀ ਵਜ੍ਹਾ ਤੋਂ। ਠੀਕ ਕਹਿ ਰਹੇ ਹੋ ਕਿ ਪੁਲਿਸ ਵਾਲਿਆਂ ਦੇ ਕੰਮਾਂ ਦੀ ਵਜ੍ਹਾ ਤੋਂ ਹਕੂਮਤ ਤੇ ਵੀ ਤਨਕੀਦ ਹੋ ਰਹੀ ਹੈ। ਮਜ਼ਦੂਰ ਆਦਮੀ ਸਵੇਰੇ ਕਿਰਾਏ ਤੇ ਗੱਡੀ ਲੈ ਕੇ ਜਾਂਦਾ ਤੇ ਉਹਨੇ 1500 ਦੀ ਦਿਹਾੜੀ ਲਾਣੀ ਹੁੰਦੀ, ਉਹਨੂੰ 20-25 ਹਜ਼ਾਰ ਦਾ ਠੋਕ ਦਿੰਦੇ ਨੇ ਔਰ ਗੱਡੀ ਬੰਦ ਕਰ ਦਿੰਦੇ ਨੇ। ਹਾਂਜੀ ਸਰ ਕੀ ਕਹਿਣਾ ਚਾਹ ਰਹੇ ਸੀ? ਹਕੂਮਤ ਨੇ ਹੈਲਮਟ ਤੇ ਬੜੀ ਪਾਬੰਦੀ ਲਾਈ ਹੈ। ਠੀਕ ਹੈ, ਇੱਕ ਮੇਰਾ ਇਹ ਆ ਕਿ ਵੀ ਜਿਸ ਤਰ੍ਹਾਂ ਇਹ ਇੱਕ ਚੌਂਕ ਦੇ ਵਿੱਚ 5-5 6-6 ਜਾਣੇ ਖਲੋ ਕੇ ਚਲਾਨ ਕਰਦੇ ਨੇ, ਇਹਨਾਂ ਦਾ ਇੱਕ ਬੰਦਾ ਪੰਪ ਤੇ ਖੜਾ ਹੋਵੇ ਜਿਹੜਾ ਹੈਲਮਟ ਪਾ ਕੇ ਆਏ ਉਹਨੂੰ ਪੈਟਰੋਲ ਦੇਣ। ਅਸੀਂ ਹੁਣ ਲੋਡ ਵਾਲੇ ਆ, ਅਸੀਂ ਲੋਡ ਭਰ ਕੇ ਸ਼ਹਿਰ ਜਾਂਦੇ 700 ਰੁਪਏ ਦਾ ਫੇੜਾ ਜਾਂ 500 ਦਾ 2000 ਰੁਪਏ ਦਾ ਚਲਾਨ ਕਰ ਦੇਂਗੇ, ਅਸੀਂ ਕੀ ਕਰਾਂਗੇ ਦੱਸੋ? ਲਿਆਦਾ
ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਹੈ ਕਿ 200-300 ਰੁਪਏ ਦਾ ਨਹੀਂ ਤੁਹਾਨੂੰ ਹੈਲਮਟ ਤੋਂ ਰੋਕਦੇ ਨੇ ਜਾਂ ਓਵਰਲੋਡ ਤੋਂ ਰੋਕਦੇ ਨੇ? ਸਾਨੂੰ ਉਹਨਾਂ ਨੇ ਕਿਹਾ ਜੀ ਇਹ ਗਵਰਨਮੈਂਟ ਦੇ ਵਿੱਚ ਕਾਗਜ਼ਾਂ 'ਚ ਪਾਸ ਹੀ ਨਹੀਂ ਹੈ। ਨਹੀਂ ਤੇ ਤੁਸੀਂ ਵੈਸੇ ਹੈਲਮਟ ਵਗੈਰਾ ਪਾ ਲਓ ਤੇ ਫਿਰ ਹੈਲਮਟ ਅਸੀਂ ਪਾ ਕੇ ਜਾਂਦੇ ਆ, ਸਾਨੂੰ ਲੋਕ ਦੱਸਦੇ ਨੇ ਅਸੀਂ ਪਾ ਕੇ ਜਾਂਦੇ ਆ। ਅਗਰ ਜੇ ਲਾਇਸੈਂਸ ਦਿਖਾਈਏ ਆਈਡੀ ਕਾਰਡ ਹੈ ਫਿਰ ਉਹ ਬਾਅਦ ਚ ਕਹਿੰਦੇ ਨੇ ਗਵਰਨਮੈਂਟ 'ਚ ਪਾਸ ਹੀ ਨਹੀਂ ਹੈ ਰੋਡ। ਅੱਛਾ ਤੁਸੀਂ ਇਹ ਕਿਉਂ ਚਲਾ ਰਹੇ ਹੋ? ਤੁਸੀਂ ਰੋਡ ਤੇ ਚਲਾ ਹੀ ਨਹੀਂ ਸਕਦੇ। ਚਲਾ ਹੀ ਨਹੀਂ ਸਕਦੇ। ਲਿਆਦਾ ਇਹ ਨਹੀਂ ਕਿ ਮਤਲਬ 5000 ਦਾ 2000 ਦਾ ਚਲਾਨ ਕਰਕੇ ਮਾੜਾ ਬੰਦਾ ਦੱਸੋ ਦਿਹਾੜੀ ਕਿੱਥੇ ਜਾਵਾਂਗੇ? ਕੰਗਣੀਆਂ ਦੇ ਬਾਈਪਾਸ ਤੇ ਇਸ਼ਾਰਾ ਕਮ ਤੋਂ ਕਮ 2 ਸਾਲ ਹੋ ਗਏ ਨੇ, 3 ਸਾਲ ਹੋ ਗਏ, ਇਸ਼ਾਰਾ ਅੱਜ ਤੱਕ ਨਹੀਂ ਚੱਲ ਸਕਿਆ। ਆ ਗਵਰਨਮੈਂਟ ਆ ਵੇਖੋ ਹੁਣ ਤਾਂ ਨਵੇਂ ਮਨਸੂਬਿਆਂ ਦਾ ਐਲਾਨ ਕਰ ਰਹੀ ਮਨਸੂਬੇ ਪੁਰਾਣਾ ਨਹੀਂ ਚੱਲ ਰਿਹਾ ਪਿਆ ਇਸ਼ਾਰਾ ਤੇ ਨਵਾਂ ਕੀ ਕਰਾਂ? ਜਦੋਂ ਵੀ ਆ ਕੇ ਦੇਖੋਗੇ ਇਸ਼ਾਰਾ ਬੰਦ ਹੋਏ। ਗਵਰਨਮੈਂਟ ਇੱਧਰ ਨਹੀਂ ਧਿਆਨ ਕਰ ਰਹੀ, ਨਵੇਂ ਮਨਸੂਬੇ ਹਾਲ ਕਰ ਰਹੀ। ਚਾਂਦੇ ਕਿਲੇ ਦਾ ਪੁਲ ਬਣਾਇਆ ਸਾਡੇ ਘਰ ਆਮਦ ਨਹੀਂ ਹੈ। ਜਿਹਨੇ ਲਾਹੌਰ ਤੋਂ ਆਣਾ ਉਹਨੇ ਇਸਤੇਮਾਲ ਕਰਨਾ ਹੈ, ਜਿਹਨੇ ਗੁਜਰਾਂਵਾਲੇ ਤੋਂ ਜਾਣਾ ਉਹਨੇ ਥੱਲੋਂ ਹੀ ਜਾਣਾ। ਨਹੀਂ ਹੁਣ ਅੱਗੇ ਮਨਸੂਬਾ ਤੇ ਆ ਰਿਹਾ, ਅੰਡਰ ਪਾਸਿਸ ਵੀ ਬਣਨੇ ਨੇ, ਇਲੈਕਟ੍ਰਿਕ ਬੱਸਾਂ ਵੀ ਚੱਲਣੀਆਂ ਨੇ। ਉਹ ਸਰ ਜੀ ਦੇਖੋ ਨਾ ਹੁਕੂਮਤ ਪਾਲਿਸੀਆਂ ਬਣਾਉਂਦੀ ਹੈ, ਠੀਕ ਹੈ। ਅਗਲੀ ਹੁਣ ਵੇਖੋ ਨਾ ਕੀ ਮਾਮਲਾ ਤੇ ਕਰਦੀ ਹੈ ਕੀ ਨੇ ਹੁਕੂਮਤ। ਪਹਿਲੇ ਕੰਮ ਜਿਹੜੇ ਨੇ ਉਹ ਹੀ ਨਹੀਂ ਹੋ ਰਹੇ ਤੇ ਦੂਸਰੇ ਕੀ ਕਰਨਗੇ? ਸਰ ਤੁਸੀਂ ਕੀ ਕਹਿਣਾ ਚਾਹੋਗੇ? ਸਹੀ ਕਿਹਾ ਉਹਨਾਂ ਨੇ, ਵਾਕਈ ਵੇਖੋ ਕੋਈ ਸ਼ੈ ਖਲੋਤੀ ਉਧਰ ਕੈਮਰਾ ਮਾਰ ਕੇ ਵੇਖ ਲਓ, ਇੱਥੇ ਕੋਈ ਸ਼ੈ ਨਹੀਂ ਹੈ। ਉੱਪਰਲੀ ਸਾਈਡ ਤੇ ਦੇਖੋ 17 ਖਲੋਤੇ ਨੇ। ਇਹ ਤੇ ਤੁਸੀਂ ਖੁਸ਼ ਨਹੀਂ ਹੋ ਜਿਹੜਾ ਨਵੇਂ ਮਨਸੂਬੇ ਦਾ ਐਲਾਨ ਕਰ ਗਈ ਹੁਕੂਮਤ? ਮਾਸ਼ਾਅੱਲਾ ਬਹੁਤ ਖੁਸ਼ ਹਾਂ। ਜੇ ਗਰੀਬ ਨੂੰ ਜ਼ਲੀਲ ਕਰਨਾ ਤੇ ਖੁਸ਼ ਹੀ ਖੁਸ਼ ਹੈ ਗਰੀਬ ਆਮ। ਨਹੀਂ ਤੁਸੀਂ ਕੀ ਸਮਝਦੇ ਕਿ ਹੁਕੂਮਤ ਨੂੰ ਕਰਨਾ ਕੀ ਚਾਹੀਦਾ ਆਮ ਬੰਦੇ ਵਾਸਤੇ? ਇਹ ਪਹਿਲਾਂ ਜਿਹੜੇ 200 ਫੈਕਟਰੀ ਬੰਦ ਕੀਤੀ ਉਹ ਤੇ ਆਨ ਕਰਨ। ਕਿਸ ਵਜ੍ਹਾ ਤੋਂ ਬੰਦ ਹੋਈ? ਬਿਜਲੀ ਦੀ ਵਜ੍ਹਾ ਤੋਂ? ਇਹੀ ਜਿਹੜੇ ਜ਼ਿੰਦਗੀ 'ਚ ਟੈਕਸ ਨਹੀਂ ਲੱਗੇ, ਹੁਣ ਟੈਕਸ ਲਾ ਕੇ ਤੇ ਪਤਾ ਨਹੀਂ ਹੁਣ ਟੈਕਸਾਂ ਦਾ ਰੋਲਾ ਹੈ ਜਾਂ ਕਾਹਦਾ ਰੋਲਾ ਹੈ, ਉਹਦੇ ਬਾਅਦ ਫੈਕਟਰੀ ਬੰਦ ਕਰ ਸਕਦੇ। ਤੁਹਾਡਾ ਕੰਮ ਵੀ ਉੱਥੇ ਖਤਮ ਹੋ ਗਿਆ? ਜੀ ਬਿਲਕੁਲ। ਉੱਥੇ ਕਿੰਨੇ ਲੋਕ ਸਨ ਜਿਹੜੇ ਉੱਥੇ ਪਹਿਲੇ ਕੰਮ ਕਰ ਰਹੇ ਸੀ? ਤੇ ਕਾਫੀ ਜ਼ਿਆਦਾ ਲੋਕ ਸਨ, ਗਿਣਤੀ ਤੇ ਹੀ ਨਹੀਂ ਹੈ। ਸਰ ਬੜਾ ਐਲਾਨ ਕਰ ਗਏ ਨੇ ਵਜ਼ੀਰ ਆਜ਼ਮ ਸਾਹਿਬ ਤੇ ਵਜ਼ੀਰ ਆਲਾ ਕਿ ਇੱਥੇ ਬੜਾ ਇੱਕ ਜ਼ਬਰਦਸਤ ਤੇ ਤਾਰੀਖੀ ਮਨਸੂਬਾ ਸ਼ੁਰੂ ਹੋਣ ਵਾਲਾ ਹੈ। ਦੇਖੋ ਜਦੋਂ ਵੀ ਨੂਨ ਲੀਗ ਦੀ ਗਵਰਨਮੈਂਟ ਆਈ ਹੈ ਨਾ, ਇਹਨਾਂ ਨੇ ਤਰੱਕੀਆਤੀ ਮਨਸੂਬੇ ਲਿਆਂਦੇ ਨੇ। ਇਹ ਜਿਹੜਾ ਮੈਟਰੋ ਦਾ ਮਨਸੂਬਾ ਹੈ ਬਹੁਤ ਪਹਿਲੇ ਗੁਜਰਾਂਵਾਲਾ ਨੂੰ ਮਿਲ ਜਾਣਾ ਚਾਹੀਦਾ ਸੀ। ਇਸੇ ਤਰ੍ਹਾਂ ਯੂਨੀਵਰਸਿਟੀ ਹੈ ਜਿਹੜੀ ਉਹ ਵੀ ਗੁਜਰਾਂਵਾਲਾ ਨੂੰ ਬਹੁਤ ਦੇਰ ਪਹਿਲੇ ਮਿਲ ਜਾਣੀ ਚਾਹੀਦੀ ਸੀ। ਤੇ ਵਜ਼ੀਰ ਆਲਾ ਸਾਹਿਬਾਨ ਨਾਲ ਸਾਡੀ ਰਿਕੁਐਸਟ ਹੈ ਕਿ ਇੱਥੇ ਹਸਪੀਟਲਾਂ ਦੀ ਵੀ ਜਿਹੜੀ ਸੂਰਤ ਹਾਲ ਹੈ ਉਹਨਾਂ ਨੂੰ ਵੀ ਠੀਕ ਕੀਤਾ ਜਾਵੇ, ਤਾਂ ਕਿ ਕਿਸੇ ਨੂੰ ਹਸਪੀਟਲ ਲੈ ਕੇ ਜਾਂਦੇ ਨੇ ਉਹ ਇਹ ਨਾ ਕਿ ਇਹਨਾਂ ਨੂੰ ਲਾਹੌਰ ਲੈ ਜਾਓ। ਇਹ ਗੁਜਰਾਂਵਾਲੇ ਦਾ ਵੀ ਹੱਕ ਹੈ। ਇਹ ਪਾਕਿਸਤਾਨ ਦਾ ਚੌਥਾ ਕਿ ਪੰਜਵਾਂ ਵੱਡਾ ਸੰਤੀ ਸ਼ਹਿਰ ਹੈ। ਅੱਛਾ ਇਹ ਸਰ ਇੱਕ ਜਿਹੜਾ ਤੁਸੀਂ ਲਫ਼ਜ਼ ਬੋਲਿਆ ਹੈ ਨਾ, ਇਹ ਪੂਰੇ ਪੰਜਾਬ 'ਚ ਹੀ ਐਵੇਂ ਜੇ ਕੋਈ ਮਰੀਜ਼ ਬਿਮਾਰ ਹੋ ਜਾਏ ਜਿਹਨੂੰ ਲਾਹੌਰ ਲੈ ਜਾਓ, ਇਹਦੀ ਕੀ ਵਜ੍ਹਾ? ਹਰ ਪਾਸੇ ਇਹ ਲਫ਼ਜ਼ ਕਿਹਾ ਜਾਂਦਾ। ਇਹਦੀ ਵਜ੍ਹਾ ਇਹ ਹੀ ਹੈ ਕਿ ਜੋ ਨਜ਼ਰ ਆ ਰਿਹਾ ਕਿ ਉਹ ਸਭ ਕੁਝ ਲਾਹੌਰ ਤੇ ਲੱਗ ਰਿਹਾ ਹੈ, ਇਹ ਬਾਕੀ ਸ਼ਹਿਰਾਂ ਤੇ ਵੀ ਲੱਗਣਾ ਚਾਹੀਦਾ। ਨਹੀਂ ਹੁਣ ਗੁਜਰਾਂਵਾਲਾ ਤਾਂ ਬੜਾ ਕੁਝ ਲੱਗਣ ਵਾਲਾ ਹੈ। ਮੈਟਰੋ ਟ੍ਰੇਨ ਆ ਰਹੀ ਹੈ, ਇਲੈਕਟ੍ਰਿਕ ਬੱਸਾਂ ਨੇ ਵਿੱਚ, ਇਹ ਬੜਾ ਮਨਸੂਬਾ ਹੈ। ਜਿਹੜਾ ਅੱਛਾ ਮਨਸੂਬਾ ਅਸੀਂ ਉਹਦੀ ਤਾਰੀਫ ਕਰਦੇ ਹਾਂ। ਮੈਟਰੋ ਅੱਛਾ ਮਨਸੂਬਾ ਹੈ, ਟ੍ਰੇਨ ਦਾ ਅੱਛਾ ਮਨਸੂਬਾ ਹੈ, ਇਹਦੇ ਵਾਸਤੇ ਹੁਕੂਮਤ ਨੂੰ ਸ਼ਾਬਾਸ਼। ਲੇਕਿਨ ਜਿਹੜੇ ਕੰਮ ਨਹੀਂ ਹੋ ਰਹੇ ਉਹਦੇ ਵਾਸਤੇ ਸਾਡੀ ਦਰਖਾਸਤ ਹੈ ਵਜ਼ੀਰ ਆਲਾ ਸਾਹਿਬਾਂ ਨਾਲ ਕਿ ਇੱਥੇ ਸਿਹਤ ਤੇ ਤਾਲੀਮ ਦੀਆਂ ਜਿਹੜੀਆਂ ਸੂਰਤ ਹਾਲ ਹੈ ਨਾ, ਇਹ ਨਿਜ਼ਾਮ ਨੂੰ ਵੀ ਠੀਕ ਕੀਤਾ ਜਾਏ। ਸਾਡੀ ਉਹਨਾਂ ਕੋਲ ਰਿਕੁਐਸਟ ਹੈ। ਕੀ ਸਮਝਦੇ ਹੋ ਸਰ, ਕੀ ਕਮੀ ਕੀ ਹੈ ਗੁਜਰਾਂਵਾਲਾ ਸਰ ਚ? ਕਮੀ ਇਸ ਚੀਜ਼ ਦੀ ਹੈ ਨਾ, ਦੇਖੋ ਨਾ ਮਰੀਜ਼ ਬਿਮਾਰ ਹੈ, ਹਸਪਤਾਲ ਲੈ ਕੇ ਗਏ ਨੇ, ਜ਼ਿਆਦਾ ਮਸਲਾ ਬਣ ਗਿਆ ਲਾਹੌਰ ਲੈ ਜਾਓ, ਉਹ ਜਾਂਦੇ ਆ ਮਰੀਜ਼ ਕੇ ਫਰੀਸਤਾਬ ਖਲੋਤਾ ਹੁੰਦਾ ਲੈ ਕੇ ਟੁਰ ਜਾਂਦਾ। ਕਮ ਸੇ ਕਮ ਉਹ ਸਹੂਲਤਾਂ ਜਿਹੜੀਆਂ ਲਾਹੌਰ ਨੇ ਗੁਜਰਾਂ ਚ ਹੋਣੀ ਚਾਹੀਦੀਆਂ ਨੇ। ਹੁਣ ਪਤਾ ਹੈਗਾ ਮਸ਼ੀਨਰੀ ਹਰ ਚੀਜ਼ ਡਾਕਟਰੀ ਦੇ ਮੁਤਾਬਕ ਹਰ ਚੀਜ਼ ਇੱਥੇ ਹੋਣੀ ਚਾਹੀਦੀ ਹੈ। ਅੱਛਾ ਵੈਸੇ ਅੱਜ ਅਸੀਂ ਸਪੈਸ਼ਲ ਗੁਜਰਾਂਵਾਲਾ ਆਏ ਹਾਂ, ਰੋਡ ਦੇ ਨਿਜ਼ਾਮ ਅਸੀਂ ਦੇਖ ਰਹੇ ਹਾਂ ਅੱਛਾ ਹੈ, ਖੁੱਲੇ ਰੋਡ ਵੀ ਨੇ ਜੀ ਬੜਾ ਅੱਛਾ ਹੋ ਗਿਆ। ਮਨਸੂਬਾ ਵੀ ਨਵਾਂ ਆ ਰਿਹਾ ਇੱਕ ਸਰ ਉਹ ਤੇ ਜਦੋਂ ਮਨਸੂਬਾ ਤਿਆਰ ਹੋਏਗਾ, ਬੱਸਾਂ ਚੱਲਣਗੀਆਂ, ਬਹੁਤ ਅੱਛਾ ਮਾਹੌਲ ਹੋ ਜਾਏਗਾ। ਗੁਜਰਾਂਵਾਲਾ ਤਾਂ ਸਾਡਾ ਯੂਰਪ ਬਣ ਜਾਏਗਾ। ਬੱਸਾਂ ਚੱਲਣਗੀਆਂ, ਟ੍ਰੈਫਿਕ ਦਾ ਨਿਜ਼ਾਮ ਹੋਏਗਾ। ਦੇਖੋ ਲੋਕ ਜ਼ਲੀਲ ਹੁੰਦੇ ਨੇ, ਰਕਸ਼ਾ ਸ਼ਹਿਰ ਦੇ ਵਿੱਚ ਜ਼ਲਾਲਤ ਬਣ ਜਾਂਦੀ ਹੈ, ਰਸ਼ ਕਿੰਨਾ ਹੁੰਦਾ। ਬੱਸਾਂ ਚੱਲਣਗੀਆਂ, ਲੋਕਾਂ ਨੂੰ ਸਹੂਲਤ ਮਿਲੇਗੀ। ਜਿਹੜੀ ਪਹਿਲੇ ਬੱਸ ਚਲਾਈ ਹੈ ਤੋਂ ਖੜ ਜਾਂਦੀ ਹੈ, 20 ਰੁਪਏ ਕਿਰਾਏ ਦੇ ਵਿੱਚ ਲੋਕ ਵਜ਼ੀਰਾਬਾਦ ਪਹੁੰਚ ਜਾਂਦੇ ਨੇ। ਇਹ ਹੁਣ ਵੀ ਜਿਹੜਾ ਮਨਸੂਬਾ ਬਣ ਰਿਹਾ ਦੇ ਵਿੱਚ ਅੰਡਰ ਪਾਸਿਸ ਵੀ 4 ਬੰਨੇ ਨੇ। ਹਾਂ ਫੈਮਲੀਆਂ ਵੀ ਬਹਿੰਦੀਆਂ ਨੇ, ਬੜੇ ਸਕੂਨ ਦੇ ਨਾਲ ਜਾਂਦੀਆਂ ਨੇ। ਅੱਛਾ ਮਨਸੂਬਾ ਹੈ, ਮਾੜਾ ਨਹੀਂ ਹੈ, ਪਰ ਜਿੱਥੇ ਕਮੀਆਂ ਨੇ ਉੱਥੇ ਹੁਕੂਮਤ ਨੂੰ ਵੀ ਵੇਖਣਾ ਚਾਹੀਦਾ ਹੈ, ਵਜ਼ੀਰ ਆਲਾ ਨੂੰ ਵੀ ਵੇਖਣਾ ਚਾਹੀਦਾ, ਵਜ਼ੀਰ ਆਜ਼ਮ ਸਾਹਿਬ ਨੂੰ ਵੀ ਵੇਖਣਾ ਚਾਹੀਦਾ। ਬਾਕੀ ਅਸੀਂ ਗੁਜਰਾਂਵਾਲੇ ਦੇ ਸ਼ਹਿਰੀ ਹਾਂ, ਅਸੀਂ ਬੜੇ ਖੁਸ਼ ਹਾਂ, ਬੜਾ ਇੰਜੋਏ ਕਰਾਂਗੇ ਅਸੀਂ ਉਹਨੂੰ। ਅਲਹਮਦੁਲਿਲਾ ਮੁਕੰਮਲ ਹੋ ਜਾਏਗਾ ਨਜ਼ਰ ਆ ਰਿਹਾ ਤੁਹਾਨੂੰ 1 ਸਾਲ ਤੱਕ? ਜੀ ਇਨਸ਼ਾਅੱਲਾ ਜਨਾਬ, ਮੁਸਲਿਮ ਲੀਗ ਨੂਨ ਜਿਹੜਾ ਮਨਸੂਬੇ ਤੇ ਹੱਥ ਰੱਖਦੀ ਹੈ ਨਾ, ਇਨਸ਼ਾਅੱਲਾ ਮੁਕੰਮਲ ਹੁੰਦਾ ਹੈ ਤੇ ਹੁੰਦੇ ਵੇਖੇ ਵੀ ਨੇ। ਅੱਛਾ ਸਰ ਅਰਬਾਂ ਰੁਪਏ ਦਾ ਮਨਸੂਬਾ ਲਗਾ ਰਹੇ ਨੇ ਇੱਥੇ ਤੇ ਵਜ਼ੀਰ ਆਲਾ ਸਾਹਿਬ ਵੀ ਆਈਆਂ ਨੇ ਤੇ ਵਜ਼ੀਰ ਆਜ਼ਮ ਸਾਹਿਬ ਵੀ ਆਏ ਨੇ। ਕੀ ਸਮਝਦੇ ਹੋ ਮਨਸੂਬਾ ਕਿੰਨਾ ਜ਼ਰੂਰੀ ਸੀ ਗੁਜਰਾਂਵਾਲਾ ਵਾਸਤੇ? ਮਰੀਮ ਸਾਹਿਬਾ ਨੇ ਬੜਾ ਅੱਛਾ ਕੰਮ ਕੀਤਾ ਹੈ ਸਾਡੇ ਗੁਜਰਾਂਵਾਲੇ ਸ਼ਹਿਰ ਵਾਸਤੇ ਕਿ ਸਾਨੂੰ ਮੈਟਰੋ ਦਾ ਮਨਸੂਬਾ ਦਿੱਤਾ ਇਹਨਾਂ ਨੇ। ਇਹਦੇ ਵਾਸਤੇ ਸਾਡੇ ਗੁਜਰਾਂਵਾਲੇ 'ਚ ਬੜੀ ਖੁਸ਼ਹਾਲੀ ਆਏਗੀ
ਔਰ ਬੜਾ ਅੱਛਾ ਪ੍ਰੋਗਰਾਮ ਰਹੇਗਾ। ਇਹਦੇ ਨਾਲ ਸਾਡੀ ਗਰੀਬ ਆਵਾਮ ਨੂੰ ਬੜਾ ਫਾਇਦਾ ਹੋਏਗਾ। ਜਿੱਥੇ ਅਸੀਂ 50 100 200 ਦੇ ਕੇ ਜਾਂਦੇ ਹਾਂ, ਉੱਥੇ ਅਸੀਂ 20 ਰੁਪਏ ਦੇ ਕੇ ਅਸੀਂ ਆਪਣੀ ਮੰਜ਼ਿਲ ਤੱਕ ਜਾਵਾਂਗੇ। ਗੁਜਰਾਂਵਾਲਾ 'ਚ ਆਬਾਦੀ ਕਾਫੀ ਜ਼ਿਆਦਾ ਹੋ ਗਈ, ਜ਼ਾਹਿਰੀ ਗੱਲ ਹੈ ਸ਼ਹਿਰਾਂ ਵਿੱਚ ਹਰ ਤਰਫ ਹੀ ਇਹ ਹਿਸਾਬ ਹੈ। ਤੇ ਕੀ ਸਮਝੋ ਇੱਥੇ ਟ੍ਰੈਫਿਕ ਦਾ ਨਿਜ਼ਾਮ ਜਿਹੜਾ ਇੱਥੇ ਵੀ ਐਵੇਂ ਹੀ ਸੂਰਤ ਹਾਲ ਹੈ, ਰਸ਼ ਪੈ ਜਾਣਾ ਸਕੂਲ ਟਾਈਮ ਦੇ ਵਿੱਚ? ਬਿਲਕੁਲ ਸਕੂਲ ਟਾਈਮ ਦੇ ਵਿੱਚ ਤੇ ਬਿਲਕੁਲ ਜੋ ਹੈ ਜਿਹੜਾ ਨਾ ਗੁਜ਼ਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਉਸ ਤੋਂ ਇਲਾਵਾ ਚੌਂਕਾਂ ਦੇ ਵਿੱਚ ਟ੍ਰੈਫਿਕ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ। ਇਹ ਮੈਟਰੋ ਮਨਸੂਬੇ ਦੇ ਨਾਲ ਇਨਸ਼ਾਅੱਲਾ ਜਿਹੜਾ ਨਾ ਸਾਰਾ ਠੀਕ ਹੋ ਜਾਏਗਾ, ਟ੍ਰੈਫਿਕ ਦੀ ਰਵਾਨੀ ਬਿਹਤਰ ਹੋ ਜਾਏਗੀ। 1 ਸਾਲ 'ਚ ਮੁਕੰਮਲ ਹੁੰਦਾ ਵੇਖ ਰਹੇ ਹੋ ਫਿਰ? ਹਾਂਜੀ ਇਨਸ਼ਾਅੱਲਾ। ਅੱਗੇ ਵੀ ਇਹਨਾਂ ਨੇ ਪ੍ਰੋਜੈਕਟ ਕੁਝ ਬਣਾਏ ਨੇ, ਉਹ ਵੀ ਇਹਨਾਂ ਆਪਣੇ ਟਾਈਮ ਦੇ ਵਿੱਚ ਮੁਕੰਮਲ ਕੀਤੇ ਨੇ। ਅੱਛਾ, ਲੋਕ ਕਹਿ ਰਹੇ ਨੇ ਕਿ ਕੁਝ ਪ੍ਰੋਜੈਕਟ ਅਧੂਰੇ ਹੀ ਰਹਿ ਗਏ ਨੇ। ਨਹੀਂ ਸਰ, ਇਹ ਦੇਖੇ ਨਾ, ਇਹ ਚੰਦਾ ਕਿਲਾ ਫਲਾਈਓਵਰ ਬਣਾਇਆ ਇਹਨਾਂ ਨੇ, ਤੇ ਇਹ ਵੀ ਮੈਟਰੋ ਦਾ ਮਨਸੂਬਾ ਵੀ ਜਿਹੜਾ ਨਾ ਟਾਈਮ ਦੇ ਵਿੱਚ ਜਿਹੜਾ ਨਾ ਮੁਕੰਮਲ ਹੋ ਜਾਏਗਾ। ਸਰ, ਪਿਛਲੇ ਦਿਨਾਂ 'ਚ ਗੁਜਰਾਂਵਾਲਾ 'ਚ ਜਲਸਾ ਹੋਇਆ ਹੈ, ਬੜਾ ਤਾਰੀਖੀ ਐਲਾਨ ਕੀਤਾ ਵਜ਼ੀਰ ਆਜ਼ਮ ਸਾਹਿਬ ਨੇ, ਵਜ਼ੀਰ ਆਲਾ ਸਾਹਿਬਾ ਨੇ। ਕੀ ਕਹਿੰਦੇ ਹੋ, ਕਿੰਨਾ ਜ਼ਰੂਰੀ ਸੀ ਇਹ ਪ੍ਰੋਜੈਕਟ? ਦੇਖੋ ਜੀ, ਟਾਈਮ ਦੀ ਬਚਤ ਹੁੰਦੀ ਹੈ, ਅੱਛੀ ਟਰਾਂਸਪੋਰਟ ਹੋਣੀ ਚਾਹੀਦੀ, ਉਹਨਾਂ ਦਾ ਬੜਾ ਅੱਛਾ ਇਕਦਾਮ ਹੈ, ਉਹਨਾਂ ਨੂੰ ਐਪਰੀਸ਼ੀਏਟ ਕਰਨੇ ਆ। ਲੇਕਿਨ ਇਹਦੇ ਨਾਲ ਇਨਸਾਨ ਦੀ ਜ਼ਿੰਦਗੀ 'ਚ ਅਗਰ ਕੋਈ ਜ਼ਰੂਰੀ ਚੀਜ਼ ਹੈ, ਉਹ ਸਭ ਤੋਂ ਜ਼ਿਆਦਾ ਸਿਹਤ ਹੈ। ਤੇ ਸਾਡੇ ਗੁਜਰਾਂਵਾਲਾ ਦੇ ਵਿੱਚ ਬੇਸਿਕਲੀ ਬਾਜ਼ ਦਫਾ ਐਸੀ ਟ੍ਰੈਜਡੀ ਹੋਈ ਹੈ ਕਿ ਜੀ ਕਿਸੇ ਪੇਸ਼ੈਂਟ ਨੂੰ ਹਸਪੀਟਲ ਲੈ ਕੇ ਜਾਈਦਾ, ਉੱਥੇ ਇੰਨਾ ਜ਼ਿਆਦਾ ਕਰਾਊਡ ਹੁੰਦਾ, ਉਹ ਕਹਿੰਦੇ ਜੀ ਪੇਸ਼ੈਂਟ ਨੂੰ ਲਾਹੌਰ ਲੈ ਜਾਓ। ਮਰੀਜ਼ ਕਾ ਨਹੀਂ ਕਰਾਸ ਹੁੰਦਾ, ਉਹਦੀ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ। ਸਾਨੂੰ ਇੱਕ ਬਹੁਤ ਜ਼ਰੂਰੀ ਹੈ ਇੱਥੇ ਹਸਪੀਟਲ ਅੱਛੇ ਪੈਮਾਨੇ ਤੇ, ਸਿਵਲ ਹਸਪੀਟਲ ਬਹੁਤ ਕਮ ਜਗ੍ਹਾ ਹੈ। ਉਸ ਤੋਂ ਬਾਅਦ ਇੱਥੇ ਯੂਨੀਵਰਸਿਟੀ ਬਣਨੀ ਚਾਹੀਦੀ ਹੈ। ਉਸ ਤੋਂ ਬਾਅਦ ਤਾਲੀਮ ਦੀ ਤਰਫ ਖਾਸ ਤਵੱਜੋ ਦੇਣੀ ਚਾਹੀਦੀ ਹੈ। ਇਹ ਵੀ ਟਰਾਂਸਪੋਰਟ ਵੀ ਠੀਕ ਹੈ, ਲੇਕਿਨ ਸਿਹਤ ਦਾ ਔਰ ਤਾਲੀਮ ਦਾ ਜਿਹੜਾ ਨਾ ਬਹੁਤ ਜ਼ਿਆਦਾ ਖਿਆਲ ਕਰਨਾ ਚਾਹੀਦਾ। ਅੱਛਾ ਸਰ, ਕੀ ਸਮਝਦੇ ਹੋ ਕਿ ਜਿਹੜਾ ਹੁਣ ਐਲਾਨ ਕੀਤਾ ਹੈ ਗਵਰਨਮੈਂਟ ਨੇ, ਡਿਵੈਲਪਮੈਂਟ ਦੇ ਕੰਮ ਵੈਸੇ ਪੂਰੇ ਪੰਜਾਬ 'ਚ ਹੋ ਰਹੇ ਨੇ, ਕੋਈ ਅੱਗੇ ਬਿਹਤਰੀ ਹੋਰ ਵੀ ਮਜ਼ੀਦ ਤੁਹਾਨੂੰ ਨਜ਼ਰ ਆ ਰਹੀ? ਦੇਖੋ ਜੀ, ਮੈਂ ਤਕਰੀਬਨ 52 ਸਿਟੀ ਮੈਂ ਟਰੈਵਲ ਕਰਨਾ ਮੇਰਾ ਬਿਜ਼ਨਸ ਦੇ ਹਵਾਲੇ ਨਾਲ, ਤੇ ਟਰਾਂਸਪੋਰਟ ਜਿਹੜੇ ਰੋਡ ਵਗੈਰਾ ਨੇ, ਕੰਸਟਰਕਸ਼ਨ ਦਾ ਕੰਮ ਗਵਰਨਮੈਂਟ ਲੈਵਲ ਤੇ, ਉਹ ਤੇ ਨੋ ਡਾਊਟ ਬੇਸ਼ੁਮਾਰ ਕਿਸਮ ਦਾ ਹੋ ਰਿਹਾ ਹੈ। ਅਸੀਂ ਐਪਰੀਸ਼ੀਏਟ ਕਰਨੇ ਆ, ਲੇਕਿਨ ਇੱਕੋ ਹੀ ਸਾਡਾ ਮੇਰਾ ਖਾਸ ਕਰ ਮੌਕਫ ਹੈ ਕਿ ਸਿਹਤ ਔਰ ਤਾਲੀਮ ਇਹ ਇਨਸਾਨ ਦੀ ਬੁਨਿਆਦੀ ਜ਼ਰੂਰੀਅਤ ਹੈ। ਅੱਛਾ ਨਾਜ਼ਰੀਨ, ਤੁਸੀਂ ਦੇਖਿਆ ਇੱਥੇ ਜਿੰਨੇ ਵੀ ਲੋਕ ਸਾਨੂੰ ਗੁਜਰਾਂਵਾਲਾ ਦੇ ਰਿਹਾਇਸ਼ੀ ਮਿਲੇ ਨੇ, ਸਭ ਦਾ ਇੱਕ ਹੀ ਮੁਤਾਲਬਾ ਹੈ ਕਿ ਇੱਥੇ ਸਿਹਤ ਦਾ ਨਿਜ਼ਾਮ ਬਿਹਤਰ ਹੋਣਾ ਚਾਹੀਦਾ ਹੈ। ਕਿਉਂਕਿ ਅਸੀਂ ਵੀ ਅੱਜ ਲਾਹੌਰੋਂ ਆਏ ਹਾਂ, ਲੇਕਿਨ ਸਾਨੂੰ ਇੱਕ ਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਮਰੀਜ਼ ਨੂੰ ਇੱਥੇ ਇਲਾਜ ਹੁੰਦਾ ਨਹੀਂ ਹੋਣਾ ਤੇ ਇਹਨੂੰ ਲਾਹੌਰ ਲੈ ਜਾਓ। ਤੇ ਅਪੀਲ ਹਰ ਬੰਦਾ ਹੀ ਇਹ ਕਰ ਰਿਹਾ ਕਿ ਗੁਜਰਾਂਵਾਲਾ 'ਚ ਸਿਹਤ ਦਾ ਨਿਜ਼ਾਮ ਬਿਹਤਰ ਹੋਣਾ ਚਾਹੀਦਾ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹੋਵਾਂਗੇ। अस्सलाम वालेकुम सर। हाँ जी सर, चाय शाय पी रहे हो? बिल्कुल आए हैं, चाय शाय पीने आए हैं। अच्छा सर, ਤੁਹਾਡੇ ਇਲਾਕੇ ਵਿੱਚ ਨਵੇਂ ਮਨਸੂਬੇ ਆ ਰਹੇ ਨੇ, ਪਿਛਲੇ ਦਿਨਾਂ 'ਚ ਇੱਥੇ ਜਲਸਾ ਵੀ ਹੋਇਆ, ਵਜ਼ੀਰ ਆਜ਼ਮ ਸਾਹਿਬ ਵੀ ਆਏ ਨੇ, ਵਜ਼ੀਰ ਆਲਾ ਸਾਹਿਬਾ ਵੀ ਆਈਆਂ ਨੇ। ਕੀ ਸਮਝਦੇ ਹੋ ਐਸੇ ਇਲਾਕੇ ਵਾਸਤੇ ਜਿਹੜਾ ਉਹ ਮਨਸੂਬਾ ਹੈ ਉਹ ਕਿੰਨਾ ਜ਼ਰੂਰੀ ਸੀ? नहीं ज़रूरी तो है, देखो अच्छा तो बेहतर तो हो जाएगा। जैसे इंटरनेशनल लेवल दूसरे मुल्कों चल रहा है, मैट्रो ट्रेन चल रही है, तो बहुत अच्छा होएगा, सहूलत होएगी आवाम ਨੂੰ बिल्कुल इस तरह ही चलेगी। ਯਾਨੀ ਕਿ ਫਾਇਦਾ ਹੋਏਗਾ? हाँ फायदा बिल्कुल, क्यों नहीं फायदा जी। ट्रांसपोर्ट सहूलत आराम नाल बाइज़ तरीके नाल आन जान गए, नहीं तो पहले तो तंग होंदे ने रिक्शे दूसरे तीसरे, लेकिन वो ईजी हो जाएगा। सर ਤੁਸੀਂ ਕੀ ਕਰਦੇ ਹੋ? मैं बाहर ही ਹੁੰਦਾ दुबई। ਤਾਂ ਸਰ ਕੀ ਫਰਕ ਵੇਖਦੇ ਹੋ ਬਾਹਰ ਦੇ ਮਾਹੌਲ 'ਚ ਤੇ ਪਾਕਿਸਤਾਨ 'ਚ? ਕੀ ਸਮਝਦੇ ਹੋ ਇੱਥੇ ਆ ਕੇ ਤੁਹਾਨੂੰ ਕਿਹੜੀ ਐਸੀ ਚੀਜ਼ ਦੀ ਕਮੀ ਫੀਲ ਹੁੰਦੀ ਕਿ ਤੁਹਾਡੇ ਮੁਲਕ 'ਚ ਵੀ ਹੋਣੀ ਚਾਹੀਦੀ? ਇਹ ਮੁਲਕ 'ਚ ਕਮੀਆਂ ਜਿਹੜੀਆਂ ਹੈ ਦੇਖੋ, ਹੁਣ ਥੋੜੇ ਵਜ਼ੀਰ ਆਲਾ ਸਾਹਿਬ ਪੂਰੀਆਂ ਤਾਂ ਕਰਦੇ ਪਏ ਨੇ। ਟ੍ਰੇਨ ਸ਼ੁਰੂ ਹੋ ਜਾਏਗੀ ਤੇ ਬਿਹਤਰੀਨ ਹੋ ਜਾਏਗਾ, ਵੀ ਅੱਛਾ ਹੋ ਜਾਏਗਾ। ਬਾਹਰ ਵੀ ਇਹੀ ਸਹੂਲਤਾਂ ਨੇ ਜਿਹੜੀਆਂ ਇੱਥੇ ਕਰਦੇ ਪਏ ਨੇ ਸਲੋ। ਅੱਛਾ, ਕਾਨੂੰਨ ਦੀ ਵੈਸੇ ਇੱਥੇ ਵੀ ਸਖਤੀ ਸ਼ੁਰੂ ਹੋ ਗਈ ਜੇ ਚਲਾਨ ਵਗੈਰਾ ਤੇ ਬਾਹਰ ਵੀ ਕਾਫੀ ਨੇ। हाँ लेकिन दुबई च तो बड़ा सख्त है कानून। सख्त कानून है, लेकिन अगर चलान कर रहे हैं तो अच्छा कर रहे हैं, सेफ्टी वास्ते कर रहे हैं आवाम दे, ਉਹਨਾਂ ਦਾ ਪਰਸਨਲ ਮੈਟਰ ਕੋਈ ਨਹੀਂ ਨਾ ਹੈ। ਅੱਛਾ, ਬਾਹਰ ਜਿਹੜਾ ਬੰਦਾ ਰਹਿੰਦਾ ਉਹਦੀ ਤਾਂ ਖੁਆਇਸ਼ ਵੀ ਜ਼ਿਆਦਾ ਹੁੰਦੀ ਹੋਣੀ ਕਿ ਸਰ ਸਾਡਾ ਮੁਲਕ ਵੀ ਇੰਨੀ ਤਰੱਕੀ ਕਰ ਜਾਵੇਗਾ। ਬਿਲਕੁਲ ਕਰੇ, ਦੇਖੋ ਜੀ ਇਸ ਰਸਤੇ 'ਤੇ ਚੱਲ ਪਏ ਨੇ ਹੁਣ, ਅੱਲਾਹ ਬਿਹਤਰ ਕਰੇ। ਹੋਰ ਤੁਹਾਨੂੰ ਉਮੀਦ ਹੈ ਕਿ ਹਾਲਾਤ ਬਿਹਤਰ ਨਜ਼ਰ ਆਉਂਦੇ ਨੇ? ਬਿਲਕੁਲ, ਕਿਉਂ ਨਹੀਂ ਹੋਣਗੇ ਇਨਸ਼ਾਅੱਲਾ ਤਾਲਾ। ਪੰਜਾਬ ਹੁਕੂਮਤ ਦੇ ਕੰਮਾਂ ਨੂੰ ਕਿਵੇਂ ਤੁਸੀਂ ਦੇਖਦੇ ਜੇ ਡਿਵੈਲਪਮੈਂਟ ਤੇ ਜਿਹੜੇ ਕੰਮ ਚੱਲ ਰਹੇ ਨੇ? ਡਿਵੈਲਪਮੈਂਟ ਬੜੀ ਅੱਛੀ ਹੈ ਜੀ, ਕਰਨੀ ਚਾਹੀਦੀ, ਹੋਣੀ ਚਾਹੀਦੀ, ਬੜੀ ਦੇਰ ਪਹਿਲੇ ਸ਼ੁਰੂ ਹੋ ਜਾਣੀ ਚਾਹੀਦੀ, ਜਿਹੜੀ ਹੁਣ ਸ਼ੁਰੂ ਹੋ ਰਹੀ ਹੈ, ਖਾਸ ਤੌਰ ਤੇ ਗੁਜਰਾਂਵਾਲਾ 'ਚ। ਬਾਹਰ ਲੋਕ ਕਾਨੂੰਨ ਤੇ ਬੜਾ ਅਮਲ ਕਰਦੇ ਨੇ, ਇੱਥੇ ਆ ਕੇ ਨਹੀਂ ਕਰਦੇ। ਉਹ ਇਸ ਵਾਸਤੇ ਕਰਦੇ ਨੇ ਜਿਸ ਤਰ੍ਹਾਂ ਹੁਣ ਇਹਨਾਂ ਨੇ ਸ਼ੁਰੂ ਕੀਤਾ ਹੈ, ਫਾਈਨ ਕਰਨਗੇ ਤੇ ਆਪੇ ਆਸਤਾ ਆਸਤਾ ਆਦੀ ਹੋ ਜਾਣਗੇ। ਸ਼ੁਰੂ 'ਚ ਮੁਸ਼ਕਲ ਹੁੰਦੀ ਹੈ, ਲੇਕਿਨ ਫਿਰ ਆਦੀ ਹੋ ਜਾਣਗੇ, ਫਿਰ ਉਹ ਯੂਜ਼ ਟੂ ਹੋ ਜਾਣਗੇ, ਫਿਰ ਠੀਕ ਹੋ ਜਾਏਗਾ ਸਭ ਕੁਝ।
अस्सलाम सर। वालेकुम सलाम सर जी। धुप सेक रहे हो जी बस आज बैठे तो धुप भी ठीक लग रही अल्हम्दुलिल्लाह जरूरत ही आज धुप दी माशाल्लाह बड़ा अच्छा मौसम बनया अच्छा सर गुजरांवाला च एक बड़ा प्रोजेक्ट शुरू हो रहा है 31 किलोमीटर का और अरबां रुपए ਦਾ ਇੱਥੇ ਮਨਸੂਬਾ ਆ ਰਿਹਾ ਐਲਾਨ ਵੀ ਹੋ ਗਿਆ ਔਰ 1 ਸਾਲ ਚ ਮੁਕੰਮਲ ਹੋਣ ਦਾ ਵੀ ਕਹਿ ਰਹੇ ਨੇ ਕੀ ਸਮਝਦੇ ਹੋ ਮਨਸੂਬਾ ਕਿੰਨਾ ਜ਼ਰੂਰੀ ਸੀ ਗੁਜਰਾਂਵਾਲਾ ਵਾਸਤੇ ਲੋ ਜੀ ਵੇਖੋ ਗੱਲ ਇਹ ਵੇ ਕਿ ਸਾਡੇ ਗੁਜਰਾਂਵਾਲਾ ਪੰਜਾਬ ਦਾ ਵੱਡਾ ਜ਼ਿਲ੍ਹਾ ਹੈ ਡਿਵੀਜ਼ਨ ਹੈ ਬੁਲਾ ਕੇ ਇੱਥੇ ਨਾ ਜ਼ਰੂਰਤ ਵੀ ਆਈ ਟਰਾਂਸਪੋਰਟ ਦਾ ਬਹੁਤ ਜ਼ਿਆਦਾ ਮਸਲਾ ਸੀ ਅਸੀਂ ਜਨਾਬ ਮਰੀਮ ਨਵਾਜ਼ ਵਜ਼ੀਰ ਆਲਾ ਪੰਜਾਬ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਉਹਨਾਂ ਨੇ ਸਾਡੇ ਗੁਜਰਾਂਵਾਲਾ ਵਾਸਤੇ ਸੋਚਿਆ ਕੀਤਾ ਸ਼ੁਰੂ ਕੀਤਾ ਇਹ ਕੰਮ ਇਹ ਅੱਛਾ ਕੰਮ ਹੈ ਵਜ਼ੀਰ ਆਲਾ ਦਾ ਤੇ ਅਸੀਂ ਜਨਾਬ ਗੁਜਰਾਂਵਾਲਾ ਦੀ ਤਰਫੋਂ ਦਾ ਸ਼ੁਕਰੀਆ ਅਦਾ ਕਰਨੇ ਆ ਇਹ ਜਿਹੜਾ ਮਨਸੂਬਾ ਬਣਨ ਲੱਗਾ ਤੁਹਾਨੂੰ ਵੀ ਕੋਈ ਇਹਦੇ ਨਾਲ ਫਾਇਦਾ ਹੋਏਗਾ ਦਾਦੀ ਬਹੁਤ ਜ਼ਿਆਦਾ ਫਾਇਦਾ ਹੋਏਗਾ ਜਨਾਬ ਇਹ ਸਾਡੇ ਕੋਲ ਹੈ ਚੰਦਾ ਕਿਲਾ ਬਣਿਆ ਪੁਲ ਬਣਿਆ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਸਰ ਪਿਛਲੇ ਦਿਨਾਂ 'ਚ ਜਲਸਾ ਹੋਇਆ ਹੈ ਇੱਥੇ ਵਜ਼ੀਰ ਆਜ਼ਮ ਸਾਹਿਬ ਵੀ ਆਏ ਨੇ ਵਜ਼ੀਰ ਆਲਾ ਸਾਹਿਬਾ ਵੀ ਆਈਆਂ ਨੇ ਜੀ ਤੇ ਕੀ ਐਲਾਨ ਕਰ ਗਏ ਨੇ ਗੁਜਰਾਂਵਾਲਾ ਵਾਸਤੇ ਗੁਜਰਾਂਵਾਲਾ ਵਾਸਤੇ ਇਹ ਇੱਕ ਤੇ ਇਹ ਮੈਟਰੋ ਬੱਸਾਂ ਦਾ ਜਿਹੜੀਆਂ ਸਕੀਮਾਂ ਗੁਜਰਾਂਵਾਲੇ ਵਾਸਤੇ ਜਿਹੜੀਆਂ ਦੇ ਕੇ ਗਏ ਨੇ ਰੋਡ ਦੇ ਉੱਤੇ ਜਿਹੜੀ ਮੈਟਰੋ ਚੱਲਣੀ ਹੈ ਮੈਟਰੋ ਨਾਲ ਇਲੈਕਟ੍ਰੋਨਿਕ ਬੱਸਾਂ ਚੱਲਣੀਆਂ ਨੇ ਉਸ ਤੋਂ ਇਲਾਵਾ ਜਿਹੜੇ ਸਾਡੇ ਗੁਜਰਾਂਵਾਲੇ ਦਾ ਗੈਰ ਬੜਾ ਮਸਲਾ ਸੀ ਕਿ ਗਟਰ ਸੀਵਰ ਦਾ ਬੜਾ ਸਾਰਾ ਸ਼ਹਿਰ ਜਿਹੜਾ ਸੁਥਰਾ ਪੰਜਾਬ ਵੀ ਉਹਨਾਂ ਦਾ ਪ੍ਰੋਜੈਕਟ ਚੱਲ ਰਿਹਾ ਬੜਾ ਵਧੀਆ ਪ੍ਰੋਜੈਕਟ ਚੱਲ ਰਿਹਾ ਔਰ ਕਾਫੀ ਮੇਰਾ ਖਿਆਲ 66 ਅਰਬ ਰੁਪਏ ਦੇ ਮਨਸੂਬੇ ਨੇ ਜਿਹੜਾ ਉਹਨਾਂ ਨੇ ਦਿੱਤੇ ਨੇ ਗੁਜਰਾਂਵਾਲੇ ਵਾਸਤੇ ਤੇ ਉਹ ਮੈਟਰੋ ਚੱਲਣੀ ਚਾਹੀਦੀ ਹੈ ਸਾਡੇ ਇਲਾਕੇ ਦੀ ਹੈ ਜਿਹੜੀ ਬੜੀ ਆਵਾਮ ਹੈ ਜਿਹੜੀ ਪਰੇਸ਼ਾਨ ਹੈ ਇਹ ਰਸ਼ ਵੀ ਬਹੁਤ ਜ਼ਿਆਦਾ ਹੈ ਤੇ ਲੋਕ ਪਰੇਸ਼ਾਨ ਵੀ ਬੜੇ ਨੇ ਲੇਕਿਨ ਮਰੀਮ ਨਵਾਜ਼ ਸਾਹਿਬ ਨੇ ਉਦੋਂ ਜਿਹੜਾ ਮਨਸੂਬੇ ਦਾ ਐਲਾਨ ਕੀਤਾ ਹੈ ਬੜੇ ਲੋਕ ਖੁਸ਼ ਨੇ ਔਰ ਜਿਹੜਾ ਉਹਨਾਂ ਨੇ ਹਸਪਤਾਲ ਦਾ ਐਲਾਨ ਕੀਤਾ ਹੈ ਕਿ ਹਸਪਤਾਲ ਵੀ ਬਣਾਵਾਂਗੇ ਉਹਦੇ ਵਾਸਤੇ ਬੜੇ ਅੱਛੇ ਮਨਸੂਬੇ ਨੇ ਮਰੀਮ ਨਵਾਜ਼ ਸਾਹਿਬ ਦੇ ਇਹਦੀ ਸ਼ਿਕਾਇਤਾਂ ਸਾਰੀਆਂ ਦੂਰ ਹੋਣ ਵਾਲੀਆਂ ਇਨਸ਼ਾਅੱਲਾ ਉਮੀਦ ਹੈ ਹੋਣਗੇ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਜ਼ਨ ਸੀ ਜਾਂ ਜਿਸ ਤਰ੍ਹਾਂ ਦੀ ਉਹਨਾਂ ਦੀ ਲੈਂਗੁਏਜ ਸੀ ਜਿਸ ਤਰ੍ਹਾਂ ਦੀ ਉਹ ਗੁਫ਼ਤਗੂ ਕਰ ਰਹੀ ਹੈ ਸਰ ਅੱਗੇ ਵੀ ਜਿੰਨੇ ਵੀ ਮਨਸੂਬੇ ਨੇ ਗੁਜਰਾਂਵਾਲੇ ਦੇ ਵਿੱਚ ਅੱਜ ਵੀ ਜਿੰਨੇ ਮਨਸੂਬੇ ਚੱਲ ਰਹੇ ਨੇ ਉਹਨਾਂ ਦੇ ਨੇ ਜਦੋਂ ਵੀ ਮੀਆਂ ਨਵਾਜ਼ ਸ਼ਰੀਫ ਆਇਆ ਜਾਂ ਮੀਆਂ ਸ਼ਬਾਜ਼ ਸ਼ਰੀਫ ਆਇਆ ਜਾਂ ਮਰੀਮ ਨਵਾਜ਼ ਸਾਹਿਬ ਆਈਆਂ ਜਿੱਦਾਂ ਦੀਆਂ ਉਦੋਂ ਦੇ ਉਹਨਾਂ ਦੇ ਮਨਸੂਬੇ ਨੇ ਪਹਿਲੇ ਤਾਂ ਖੰਡਰ ਸੀ ਇਹ 4 ਸਾਲ ਜਿਹੜੇ ਪਿਛਲੇ ਉਹਨਾਂ ਦੇ ਵਿੱਚ ਤੇ ਬਿਲਕੁਲ ਗੁਜਰਾਂਵਾਲਾ ਖੰਡਰ ਬਣ ਗਏ ਸੜਕਾਂ ਜਿਹੜੀਆਂ ਐਤਨੋਂ ਵੀ ਟੁੱਟ ਭੱਜ ਗਈਆਂ ਸਨ ਲੇਕਿਨ ਇਹਨਾਂ ਨੇ ਆ ਕੇ ਦੁਬਾਰਾ ਉਹਨਾਂ ਮਨਸੂਬਿਆਂ ਨੂੰ ਕਲੀਅਰ ਕੀਤਾ ਵੇਖੋ ਨਾ ਤੁਹਾਡੇ ਸਾਹਮਣੇ ਸ਼ਹਿਰ ਦੇ ਫਲਾਈਓਵਰ ਲੋਹੀਆਂ ਵਾਲੇ ਬਾਈਪਾਸ ਤੇ ਜਿਹੜਾ ਫਲਾਈਓਵਰ ਬਣਿਆ ਇੱਕ ਸ਼ਹਿਰ ਦੇ ਵਿੱਚ ਮਿਸਾਲ ਹੈ ਚਾਂਦੇ ਕਿਲੇ ਫਲਾਈਓਵਰ ਲੇਕਿਨ ਇਹ ਡਬਲ ਬਣਨਾ ਚਾਹੀਦਾ ਸੀ ਜਿਹੜਾ ਸਿੰਗਲ ਬਣਿਆ ਯਾਨੀ ਕਿ ਮਜ਼ੀਦ ਬਿਹਤਰੀ ਹੋ ਸਕਣੀ ਚਾਹੀਦੀ ਹੈ ਕਿ ਬੜਾ ਅੱਛਾ ਮਨਸੂਬਾ ਹੈ ਜਿਹੜਾ ਪੁਲ ਦਾ ਲੇਕਿਨ ਇਹ ਵੇਖ ਮਜ਼ੀਦ ਜੇ ਇਹਨੂੰ ਦੂਸਰੀ ਸਾਈਡ ਦੇ ਨਾਲ ਇੱਕ ਜਾਣ ਵਾਸਤੇ ਵੀ ਬਣਾਉਣ ਤੇ ਉਹ ਬਿਹਤਰ ਹੋ ਜਾਏਗਾ ਜੀ ਸਰ ਇਹ ਅਰਬਾਂ ਦਾ ਮਨਸੂਬਾ ਲੈ ਕੇ ਆ ਰਹੀ ਗਵਰਨਮੈਂਟ ਇੱਥੇ ਇਹ ਮਾਸ ਟ੍ਰਾਂਜ਼ਿਟ ਜਿਹੜਾ ਮਨਸੂਬਾ ਆ ਰਿਹਾ ਅੱਗੇ ਪ੍ਰੋਜੈਕਟ ਆ ਰਿਹਾ ਇਲੈਕਟ੍ਰਿਕ ਬੱਸਾਂ ਵੀ ਨੇ ਇਹਦੇ ਚ ਅੰਡਰ ਪਾਸਿਸ ਵੀ ਨੇ ਔਰ ਇਹ ਬੜਾ ਜਿਹੜਾ ਮਨਸੂਬਾ ਇੱਕ ਬੜਾ ਤਾਰੀਖੀ ਮਨਸੂਬਾ ਕੀ ਸਮਝਦੇ ਹੋ ਗੁਜਰਾਂਵਾਲਾ ਵਾਸਤੇ ਇਹ ਕਿੰਨਾ ਅਹਿਮੀਅਤ ਇਖਤਿਆਰ ਕਰੇਗਾ ਅੱਗੇ ਸਰ ਇਹਨਾਂ ਨੌ ਲੀਗ ਨੇ ਬੜਾ ਅੱਛਾ ਮਨਸੂਬਾ ਦਿੱਤਾ ਵੇ ਲੇਕਿਨ ਥੋੜਾ ਲੇਟ ਦਿੱਤਾ ਨੇ ਸਾਡੇ ਗੁਜਰਾਂ ਦੀ ਆਵਾਮ ਬੜੀ ਖੁਸ਼ ਇਹ ਪੰਜਾਬ ਦਾ 5ਵਾਂ ਵੱਡਾ ਸ਼ਹਿਰ ਹੈ ਇਹਦੇ ਨਾਲ ਸਾਡਾ ਜਿਹੜੀ ਹੈ ਪਬਲਿਕ ਟਰਾਂਸਪੋਰਟ ਨੂੰ ਫਰਕ ਪਏਗਾ ਜਿਹੜਾ ਰਸ਼ ਹੁੰਦਾ ਚੌਂਕਾਂ ਬਾਜ਼ਾਰਾਂ 'ਚ ਉਹਨੂੰ ਵੀ ਫਰਕ ਪਏਗਾ ਉਸ ਤੋਂ ਇਲਾਵਾ ਜਿਹੜੀ ਸਾਡੇ ਜਾਂਦੇ ਨੇ ਯਾਨੀ ਕਿ ਲੇਬਰ ਜਾਂਦੀ ਹੈ ਕੰਮਾਂ ਦੇ ਉੱਪਰ ਉਹਨਾਂ ਨੂੰ ਵੀ ਕਿਰਾਏ 'ਤੇ ਵੀ ਫਰਕ ਪਏਗਾ ਉਸ ਤੋਂ ਇਲਾਵਾ ਜਿਹੜੇ ਸਾਡੇ ਮਾਮਲੇ ਸਨ ਦੂਜੇ ਰਸ਼ ਟ੍ਰੈਫਿਕ ਉਹਨਾਂ ਨੂੰ ਵੀ ਨਾ ਇਸ ਚੀਜ਼ ਦਾ ਨਾ ਫਰਕ ਪਏਗਾ ਲੇਕਿਨ ਨੌ ਲੀਗ ਜਦੋਂ ਵੀ ਸਾਡੇ ਪੰਜਾਬ ਜਾਂ ਪਾਕਿਸਤਾਨ 'ਚ ਆਈ ਹੈ ਤਾਂ ਉਹਨੇ ਕੰਮ ਕੀਤੇ ਨੇ ਗੁਜਰਾਂਵਾਲੇ ਜਿੰਨੇ ਵੀ ਕੰਮ ਨੇ ਤਕਰੀਬਨ ਵੇਖਿਆ ਜਾਏ ਤੇ ਸਾਰੇ ਇਹਨਾਂ ਦੀ ਹੁਕੂਮਤ ਦੇ ਵਿੱਚ ਹੀ ਹੋਏ ਨੇ ਅੱਛਾ ਇਹਦੇ 'ਚ ਪੂਰਾ 31 ਕਿਲੋਮੀਟਰ ਦਾ ਏਰੀਆ ਕਵਰ ਹੋ ਰਿਹਾ ਤੇ ਤੁਹਾਨੂੰ ਜ਼ਾਤੀ ਤੌਰ ਤੁਹਾਨੂੰ ਵੀ ਕੋਈ ਫਾਇਦਾ ਹੋਏਗਾ ਸਾਨੂੰ ਵੀ ਫਾਇਦਾ ਹੋਏਗਾ ਸਾਡੇ ਭਾਈਆਂ ਨੂੰ ਵੀ ਫਾਇਦਾ ਹੋਏਗਾ ਸਾਡੇ ਗੁਜਰਾਂਵਾਲੇ ਦੀ ਆਵਾਮ ਨੂੰ ਫਾਇਦਾ ਹੋਏਗਾ ਜਿਹਨੇ ਟਰਾਂਸਪੋਰਟ ਸਫ਼ਰ ਕਰਨਾ ਉਹਨੂੰ ਫਾਇਦਾ ਹੋਏਗਾ ਇੱਕ ਬੰਦਾ ਮੋੜ ਤੋਂ ਜਾਂਦਾ ਵੇ ਕੱਖਰ ਉਹਦਾ 150 ਰੁਪਏ ਕਿਰਾਇਆ ਲੱਗਦਾ ਵੇ ਹੁਣ ਮੋੜ ਤੋਂ ਕੱਖਰ ਜਾਏਗਾ ਉਹਦਾ 20 ਰੁਪਏ ਕਿਰਾਇਆ ਲੱਗੇਗਾ ਫਰਕ ਪਏਗਾ ਨੇ ਫਰਕ ਪਏਗਾ ਜ਼ਰੂਰ ਪਏਗਾ ਤੁਸੀਂ ਖੁਸ਼ ਹੋ ਇਸ ਮਨਸੂਬੇ ਅਸੀਂ ਬੜੇ ਖੁਸ਼ ਹਾਂ ਇਹ ਲੇਟ ਹੋਇਆ ਵੇ ਪਹਿਲੇ ਹੋ ਜਾਣਾ ਚਾਹੀਦਾ ਅਸੀਂ ਹੁਣ ਵੀ ਖੁਸ਼ ਹਾਂ ਕਿ ਚਲੋ ਲੇਟ ਆਏ ਦਰੁਸਤ ਆਏ ਇੱਥੇ ਚਿਲਡਰਨ ਹਸਪਤਾਲ ਵੀ ਹੋਣਾ ਚਾਹੀਦਾ ਉਸ ਤੋਂ ਇਲਾਵਾ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਠੀਕ ਹੈ ਦੂਸਰੇ ਵੀ ਆਈਂਦੇ ਜਿਹੜੇ ਕੋਈ ਮਾਮਲੇ ਸਾਨੂੰ ਲਾਹੌਰ ਜਾਣਾ ਪੈਂਦਾ ਵੇ ਜਾਂ ਸਾਡੇ ਬੱਚਿਆਂ ਨੂੰ ਯੂਨੀਵਰਸਿਟੀ ਲਾਹੌਰ ਗੁਜਰਾਤ ਜਾਣਾ ਪੈਂਦਾ ਉਹ ਸਾਡੇ ਗੁਜਰਾਂ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਬੜੀ ਦੇਰ ਹੋ ਗਈ ਹੁਣ ਸਾਨੂੰ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਠੀਕ ਹੋ ਗਿਆ ਸਰ ਕਿਉਂਕਿ ਇੱਥੇ ਜਿੰਨੀ ਆਵਾਮ ਨੂੰ ਅਸੀਂ ਮਿਲੇ ਹਾਂ ਸਾਰੇ ਇਹ ਮੁਤਾਲਬਾ ਕਰ ਰਹੇ ਨੇ ਕਿ ਇੱਥੇ ਸਿਹਤ ਦਾ ਨਿਜ਼ਾਮ ਬਿਹਤਰ ਹੋਣਾ ਚਾਹੀਦਾ ਔਰ ਇਨਸ਼ਾਅੱਲਾ ਜਿਵੇਂ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਉਮੀਦ ਤਾਂ ਇਹੀ ਹੈ ਕਿ ਨੂਨ ਲੀਗ ਅਗਰ ਅੱਗੇ ਕੁਝ ਸਾਲ ਗੁਜ਼ਾਰਦੀ ਹੈ ਤਾਂ ਇਨਸ਼ਾਅੱਲਾ ਸਿਹਤ ਦੇ ਨਿਜ਼ਾਮ ਵੀ ਠੀਕ ਹੋਏਗਾ ਅਰਬਾਂ ਰੁਪਏ ਦਾ ਬਜਟ ਆ ਰਿਹਾ ਅੱਗੇ ਨਵੇਂ ਮਨਸੂਬੇ ਆ ਰਹੇ ਨੇ ਗੁਜਰਾਂਵਾਲਾ 'ਚ ਕੀ ਕਹੋਗੇ ਅਰਬਾਂ ਰੁਪਏ ਦਾ ਬਜਟ ਆ ਰਿਹਾ ਤੇ ਅਰਬਾਂ ਰੁਪਏ ਲੱਗਦਾ ਵੀ ਤੇ ਪਿਆ ਨਾ ਵੇਖੋ ਕਿੰਨਾ ਸਿਗਨਲ ਫ੍ਰੀ ਯੂਟਰਨ ਬਣੇ ਨੇ ਸਾਡੇ ਇੱਧਰ ਐਕਸੀਡੈਂਟ ਦੇ ਵਿੱਚ ਬਹੁਤ ਕਮੀ ਆ ਗਈ ਹੈ ਪਹਿਲਾਂ ਬੜੇ ਐਕਸੀਡੈਂਟ ਹੁੰਦੇ ਸਨ ਮੈਟਰੋ ਹੁਣ ਮੈਟਰੋ ਦਾ ਉਹਨਾਂ ਮਨਸੂਬਾ ਸ਼ੁਰੂ ਕੀਤਾ ਹੈ
ਕਿੰਨਾ ਅੱਛਾ ਫੈਸਲਾ ਕੀਤਾ ਸਾਡੇ ਗੁਜਰਾਂਵਾਲਾ ਬੜੀ ਦੇਰ ਪਹਿਲਾਂ ਉਹਦੀ ਮੈਟਰੋ ਆ ਜਾਣੀ ਚਾਹੀਦੀ ਪਰ ਮਰੀਮ ਨਵਾਜ਼ ਸਾਹਿਬਾ ਕੋ ਤੇ ਨਵਾਜ਼ ਸ਼ਰੀਫ ਸਾਹਿਬ ਕੋ ਥੋੜੀ ਲੇਟ ਹੋ ਗਿਆ ਐਸੇ ਗੱਲੋਂ ਕੋਈ ਮਸਲਾ ਨਹੀਂ ਇੱਕ ਉਹਨਾਂ ਨੇ ਬਹੁਤ ਅੱਛਾ ਫੈਸਲਾ ਲਿਆ ਹੈ ਅਸੀਂ ਜਿਹੜੇ ਲੋਕੀ 20 50 100 ਰੁਪਇਆ ਦੇ ਕੇ ਮਤਲਬ ਆਪਣੇ ਜਾਂਦੇ ਕਿਰਾਏ ਤੇ ਮੈਟਰੋ ਆ ਗਈ 20 ਰੁਪਏ 30 ਰੁਪਏ ਦੇ ਵਿੱਚ ਆਪਣੇ ਘਰ ਆਪਣੀ ਜਗ੍ਹਾ ਤੇ ਪਹੁੰਚ ਜਾਣਗੇ। ਕਿਸੇ ਪੀਟੀਆਈ ਵਾਲਿਆਂ ਨੂੰ ਸਮਝਾਉਣਾ ਚਾਹੋਗੇ ਨੂਨ ਲੀਗ ਨੇ ਹੁਣ ਤੱਕ ਕੀ ਕੀਤਾ ਕੀ ਦੱਸੋਗੇ ਤੁਸੀਂ? ਉਹ ਪੀਟੀਆਈ ਵਾਲਾ ਜਿਹੜਾ ਬੰਦਾ ਨਾ ਉਹਨੂੰ ਸਮਝਾਉਣਾ ਤੇ ਊਂਠ ਨੂੰ ਪੈਂਪੜ ਪਵਾਉਣਾ ਹੈ ਐਨੀ ਵੱਡੀ ਗੱਲ ਹੈ। ਪੀਟੀਆਈ ਵਾਲੇ ਬੰਦੇ ਤੁਸੀਂ ਜਿੰਨੀ ਮਰਜ਼ੀ ਡਿਬੇਟ ਕਰ ਲਓ ਤੁਹਾਡੀ ਗੱਲ ਨਹੀਂ ਮੰਨੇਗਾ। ਪੀਟੀਆਈ ਵਾਲਾ ਬੰਦਾ ਕੋਈ ਤੁਹਾਨੂੰ ਸੁਣ ਨਹੀਂ ਰਿਹਾ ਹੋਣਾ ਜ਼ਾਰੀ ਗੱਲ ਹੈ। ਜੀ ਅਗਰ ਤੁਸੀਂ ਉਹਨੂੰ ਸਮਝਾਉਣਾ ਚਾਹੋਗੇ ਮਾਸ਼ੀ ਮਾਮਲਾਤ ਕਿਉਂ ਠੀਕ ਨਹੀਂ ਹੋਏ ਉਹਨੂੰ ਕੀ ਜਵਾਬ ਦਿਓਗੇ? ਪੀਟੀਆਈ ਜਿਹੜਾ ਉਹ ਹਲੇ ਵੀ ਇਹੀ ਗੱਲ ਕਰੇਗਾ ਉਹਨਾਂ ਨੇ ਕੀਤਾ ਕੀ ਹੈ ਇਹ ਕਿ ਉਹ ਸਿਗਨਲ ਫ੍ਰੀ ਸਾਡੇ ਗੁਜਰਾਂਵਾਲਾ ਤੇ ਯੂ ਟਰਨ ਬਣੇ ਨੇ ਜੀਟੀ ਰੋਡ ਖੁੱਲੇ ਉਹਨਾਂ ਨੇ ਕਰ ਛੱਡੇ ਨੇ ਇਸ ਤੋਂ ਬਾਅਦ ਐਨ ਹਲੇ ਕਿ ਮੈਟਰੋ ਆਉਣ ਡਈ ਹੈ ਇਲੈਕਟ੍ਰਿਕ ਬੱਸਾਂ ਆ ਗਈਆਂ ਨੇ ਪਹਿਲਾਂ ਤੇ ਕੀ ਚਾਹੀਦਾ ਸੀ ਲੋਕੀ ਚਾਂਦਗੜੇ ਜ਼ਲੀਲ ਹੁੰਦੇ ਹਨ ਉਹ ਇਹ ਚੀਜ਼ ਇਹ ਵੇਖੋ ਇਹ ਡਿਵੈਲਪਮੈਂਟ ਉਹਨਾਂ ਕੀਤੀ ਤੇ ਇਹ ਸਭ ਕੁਝ ਹੋਇਆ ਨਾ ਇਹ ਨਾ ਉਹ ਕਰਦੇ ਤੇ ਕਿਵੇਂ ਲੋਕਾਂ ਜ਼ਲੀਲ ਹੀ ਹੋਣਾ ਸੀ ਨਾ। ਤੁਸੀਂ ਮੁਤਮਿਨ ਇਸ ਅਸੀਂ ਬਹੁਤ ਖੁਸ਼ ਆ ਮੈਂ ਕਹਿੰਦਾ ਪਿਆ ਵਾਂ ਅੱਜ ਤੋਂ ਤੁਸੀਂ 50 ਸਾਲ ਪਹਿਲੇ ਚੱਲ ਜਾਓ ਨਾ ਜਦੋਂ ਕਿ ਨਾ 50-100 ਰੁਪਏ ਵੀ ਤੋਲਾ ਸੋਨਾ ਹੁੰਦਾ ਸੀ ਉਦੋਂ ਵੀ ਲੋਕੀ ਰੋਂਦੇ ਹਨ ਅੱਜ 4.5 ਲੱਖ ਤੋਲਾ ਹੋ ਗਿਆ ਨਾ ਉਦੋਂ ਵੀ ਲੋਕ ਰੋਂਦੇ ਨੇ ਲੋਕਾਂ ਦਾ ਕੰਮ ਹੀ ਰੋਣਾ ਹੈ ਤੁਸੀਂ ਜੋ ਮਰਜ਼ੀ ਕਰ ਲਓ। ਸਰ ਮਾਸ ਟ੍ਰਾਂਜ਼ਿਟ ਪ੍ਰੋਜੈਕਟ ਗੁਜਰਾਂਵਾਲਾ ਵਾਸਤੇ ਮਨਜ਼ੂਰ ਹੋ ਗਿਆ ਅਰਬਾਂ ਰੁਪਏ ਦਾ ਕੰਮ ਹੋਣਾ ਇੱਥੇ ਕੀ ਸਮਝਦੇ ਹੋ ਕਿ ਮਨਸੂਬਾ ਗੁਜਰਾਂਵਾਲਾ ਵਾਸਤੇ ਕਿੰਨਾ ਜ਼ਰੂਰੀ ਸੀ? ਇਹ ਗੁਜਰਾਂਵਾਲਾ ਵਾਸਤੇ ਇਸ ਤਰ੍ਹਾਂ ਜ਼ਰੂਰੀ ਹੈ ਕਿ ਜਿਵੇਂ ਇਨਸਾਨ ਵਾਸਤੇ ਇੱਕ ਖਾਣਾ ਜ਼ਰੂਰੀ ਨਹੀਂ ਹੁੰਦਾ ਇਸ ਤਰ੍ਹਾਂ ਜ਼ਰੂਰੀ ਹੈ। ਸਰ ਖਾਂਦਿਆਂ ਦਾ ਤਾਂ ਵੈਸੇ ਹੀ ਸ਼ਹਿਰ ਹੈ ਗੁਜਰਾਂਵਾਲਾ ਨੇ ਖਾਣ ਨਾਲ ਹੀ ਇਹਨੂੰ ਇਹ ਜਿਹੜਾ ਨਾ ਆਪਣਾ ਪ੍ਰੋਜੈਕਟ ਇਹ ਚੱਲੇਗਾ ਤਾਂ ਸਾਡੀ ਆਵਾਮ ਨੂੰ ਕੋਈ ਸੁੱਖ ਮਿਲੇਗਾ ਨਹੀਂ ਮਿਲੇਗਾ। ਇਦੋਂ ਪਿਛਾਂ ਦੇ ਨਾ ਕੋਈ ਕੰਮ ਕਰਾਂਦਾ ਨਾ ਕੰਮ ਕਰਾਇਆ ਨੂਨ ਲੀਗ ਆਈ ਹੈ ਮੀਆਂ ਨਵਾਜ਼ ਸ਼ਰੀਫ ਮਰੀਮ ਨਵਾਜ਼ 1 ਨੰਬਰ ਜਿਹੜੀ ਆਉਂਦੀ ਆ ਕਿ ਮਨਸੂਬਾ ਜਿਹੜਾ ਮਨਜ਼ੂਰ ਕਰਦੀ ਉਹ ਤੇ ਅਮਲ ਵੀ ਕਰਾਂਦੀ ਵੀ ਅਗਰ ਉਹਨੇ ਹੈਲਮਟਾਂ ਵਗੈਰਾ ਇਹ ਵੋਵਰਾਂ ਪਰ ਉਹਨੇ ਆਰਡਰ ਕੀਤਾ ਨਾ ਇਹ ਤੇ ਅਮਲ ਕਰਾ ਕੇ ਦਿਖਾਉਂਦੀ ਵੀ ਹੋਣਾ ਵੀ ਇਸ ਤਰ੍ਹਾਂ ਚਾਹੀਦਾ। ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਕਾਨੂੰਨ ਦੀ ਇੱਕ ਵੈਲਿਊ ਹੋਣੀ ਚਾਹੀਦੀ ਹੈ। ਹਰ ਬੰਦਾ ਜਿਹੜਾ ਨਾ ਕਾਨੂੰਨ ਦੇ ਗ੍ਰਿਫਤ ਚ ਹੋਣਾ ਚਾਹੀਦਾ ਤਰੋੜਨਾ ਨਹੀਂ ਚਾਹੀਦਾ ਕਿਸੇ ਨੂੰ। ਹਾਂਜੀ ਤੇ ਅੱਲਾ ਦੇ ਹੁਕਮ ਦੇ ਨਾਲ ਇਹ ਅਗਰ ਮਰੀਮ ਹੋਰ 5 ਸਾਲ ਕੱਢ ਗਈ ਨਾ ਤੇ ਸਾਰੇ ਬਿਲਕੁਲ ਰੜੀ ਹੋਣਗੇ ਸਾਰੇ ਆਪਣੀ ਲਾਈਨ ਚ ਲਾ ਕੇ ਜਾਣਗੇ ਸਿੱਧੇ ਹੋਣਗੇ ਬਿਲਕੁਲ ਸਿੱਧੇ ਹੋ ਜਾਣਗੇ। ਸਮਝੋ ਚਲਾਨ ਵਾਲਾ ਕੰਮ ਠੀਕ ਚੱਲ ਰਿਹਾ? ਬਿਲਕੁਲ ਠੀਕ ਚੱਲ ਰਿਹਾ ਅਸੀਂ ਆਪ ਚਲਾਨ ਭੁਗਤੇ ਨੇ। ਅੱਛਾ ਆਹੋ ਬਿਲਕੁਲ ਠੀਕ ਚਲਾਨ ਹੋਇਆ ਸਾਡਾ 2000 ਦਾ। ਅੱਛਾ ਫਿਰ ਵੀ ਮੁਤਮਿਨ ਕਿਉਂ ਨਾ ਚਾਹੀਦਾ ਮੁਤਮਿਨ ਕਿਉਂਕਿ ਸਾਨੂੰ ਅਕਲ ਹੋਣੀ ਚਾਹੀਦੀ। ਅਸੀਂ ਆ ਜਿਹੜੇ 92 ਚੱਲਨੇ ਆ ਨਾ ਹੈਲਮਟ ਤੋਂ ਬਗੈਰ ਚੱਲਨੇ ਵਾਲਾ ਹੈਲਮਟ ਜਿਹੜਾ ਬੰਦੇ ਵਾਸਤੇ ਬਹੁਤ ਅੱਛੀ ਸੇਫਟੀ ਹੈ। ਬਿਲਕੁਲ 92 ਆਵਾਂਗੇ ਅਸੀਂ ਕਿਸੇ ਨੂੰ ਮਾਰਾਂਗੇ ਨਾਲ ਉਹ ਵੀ ਮਰੇਗਾ ਨਾਲ ਅਸੀਂ ਵੀ ਮਾਰਾਂਗੇ। ਅੱਛਾ ਤੁਹਾਡਾ ਚਲਾਨ ਕਿਸ ਵਜ੍ਹਾ ਤੋਂ ਹੋਇਆ ਸੀ ਵੈਸੇ? ਅਸੀਂ 92 ਆ ਰਹੇ। ਅੱਛਾ ਤੁਸੀਂ 92 ਹੀ ਜਾ ਰਹੇ ਸੀ ਹੁਣ ਤਾਂ ਨਹੀਂ ਜਾਓਗੇ? ਨਹੀਂ ਤੋਬਾ ਕਰੋ ਹੁਣ ਕਿਤੇ ਜਾਣਾ ਇੱਕ ਰਾਤ ਹਵਾਲਾ ਸੀ ਜਿਹੜਾ ਜਾ ਕੇ ਜਦੋਂ ਤੱਕ ਮਰੀਮ ਹੈ ਤੁਸੀਂ 92 ਨਹੀਂ ਜਾਂਦੇ? ਨਹੀਂ ਬਾਅਦ ਵਿੱਚ ਨਹੀਂ ਜਾਵਾਂਗੇ ਕਿਉਂਕਿ ਕਾਨੂੰਨ ਇੱਕ ਬਣ ਜਾਏਗਾ ਨਾ ਪੱਕੇ ਹੋ ਜਾਓਗੇ ਫਿਰ? ਪੱਕੇ ਹੋ ਜਾਣਗੇ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਬਾਕੀ ਆ ਜਿਹੜੇ ਆਪਣਾ ਗੱਡੀਆਂ ਚਲਾਉਣ ਦਾ ਪ੍ਰੋਜੈਕਟ ਬਣਾਇਆ ਹੈ ਗਰੀਬ ਆਵਾਮ ਵਾਸਤੇ ਤਾਂ ਬਹੁਤ ਅੱਛਾ ਹੈ ਕਿਉਂਕਿ ਤਕਰੀਬਨ ਪੂਰਾ ਗੁਜਰਾਂਵਾਲਾ ਹੀ ਕਵਰ ਹੋ ਜਾਏਗਾ ਕਹਿੰਦੇ ਨੇ। ਬਿਲਕੁਲ ਕਵਰ ਹੋ ਜਾਏਗਾ ਨਾਲੇ ਹਾਦਸੇ ਘੱਟ ਹੋਣਗੇ। ਗਰੀਬ ਅਮੀਰ ਸਾਰਾ ਇੱਕੋ ਗਰੀਬਾਂ ਵਾਸਤੇ ਮਹਿਫੂਜ਼ ਹੋਣਾ 20 ਰੁਪਏ ਕਿਰਾਇਆ 50 ਰੁਪਏ ਕਿਰਾਇਆ 100 ਰੁਪਏ ਕਿਰਾਇਆ ਉਹ ਮੋੜ ਅਮਨਾਬਾਦ ਤੋਂ ਬਹਿ ਕੇ ਵਜ਼ੀਰਾਬਾਦ ਜਾ ਕੇ ਉਤਰੇਗਾ ਸ਼ੇਰਾਂ ਦੇ ਬਾਗ ਉਤਰੇ ਚਾਂਦੇ ਕਿਲੇ ਉਤਰੇ ਜਿੱਥੇ ਮਰਜ਼ੀ ਉਤਰੇ ਉਹਦੇ ਵਾਸਤੇ ਫਾਇਦਾ। ਜ਼ਾਹਿਰੀ ਗੱਲ ਹੈ ਰੋਡ ਵੀ ਹੁੰਦਾ ਨਾ ਕਿ ਖੁੱਲੇ ਵੀ ਹੋਣਗੇ ਫਿਰ ਅੰਡਰ ਪਾਸਿਸ ਵੀ ਬਣਨੇ ਨੇ ਫਾਇਦਾ ਤੇ ਹੋਏਗਾ ਆਵਾਮ। ਬਿਲਕੁਲ ਆਵਾਮ ਨੂੰ ਫਾਇਦਾ ਚਾਹੀਦਾ। ਹਾਲਾਂਕਿ ਅਗਰ ਵੇਖੋ ਫੌਜ ਹੈ ਤਾਂ ਪਾਕਿਸਤਾਨ ਹੈ ਪਾਕਿਸਤਾਨ ਹੈ ਸਿਆਸਤਦਾਨ ਦੇ ਆ ਜਿਹੜੇ ਪ੍ਰੋਜੈਕਟ ਨਾ ਤਰੱਕੀਆਤੀ ਕੰਮ ਇਹ ਸ਼ੁਰੂ ਸਿਆਸਤਦਾਨ ਨਹੀਂ ਕਰ ਸਕਦੇ ਫੌਜ ਤੇ ਨਹੀਂ ਕਰਨੇ ਠੀਕ ਹੈ ਨਾ। ਅਗਰ ਸਿਆਸਤਦਾਨ ਅੱਛੇ ਹੋਣਗੇ ਤੇ ਇਹ ਜਿਹੜਾ ਆਪਣਾ ਪ੍ਰੋਜੈਕਟ ਸੜਕਾਂ ਦਾ ਪੁਲਾਂ ਦਾ ਜਾਂ ਆਪਣਾ ਕਾਰੋਬਾਰ ਦਾ ਤੇ ਸਿਆਸਤਦਾਨ ਅੱਛੇ ਹੋਣਗੇ ਤਾਂ ਕੰਮ ਅੱਛਾ ਚੱਲੇਗਾ। ਤਕਲੀਫ ਤਾਂ ਥੋੜੀ ਜਿਹੀ ਹੈ ਵੇ ਨਹੀਂ ਫਿਲਹਾਲ ਤਕਲੀਫ ਹੈ ਵੇ ਇਨਸ਼ਾਅੱਲਾ ਆਸਤਾ ਆਸਤਾ ਬਿਲਕੁਲ ਸਹੀ ਹੋ ਜਾਏਗਾ। ਅੱਛਾ ਸਰ ਜਿਸ ਰੋਡ ਤੇ ਅਸੀਂ ਬੈਠੇ ਹਾਂ ਇਹ ਪਿੱਛੋਂ ਰੋਡ ਜਿਹੜਾ ਗੁਜ਼ਰ ਰਿਹਾ ਪਿੱਛੇ ਕੰਮ ਵੀ ਸ਼ੁਰੂ ਹੋ ਗਿਆ ਹੈ ਇੱਥੇ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਇੱਥੇ ਬੜਾ ਮਨਸੂਬਾ ਸ਼ੁਰੂ ਹੋਣ ਵਾਲਾ ਤਾਰੀਖੀ। ਹਾਂਜੀ ਕੀ ਸਮਝਦੇ ਹੋ ਠੀਕ ਹੈ ਮਨਸੂਬਾ? ਹਾਂਜੀ ਬਿਹਤਰੀਨ ਮਨਸੂਬਾ ਹੈ ਇਹ ਪਿੱਛੇ ਰੋਡ ਹੈ ਹਾਂਜੀ ਜਿੱਥੇ ਮੈਟਰੋ ਵਗੈਰਾ ਵੀ ਚੱਲੇਗੀ। ਮਰੀਮ ਸਾਹਿਬ ਆਈਆਂ ਨੇ ਉਹਨਾਂ ਕਾਫੀ ਲਾਹੌਰ ਦਾ ਮੈਟਰੋ ਸਫ਼ਰ ਕੀਤਾ ਤੁਸੀਂ ਕਦੀ ਬਾਅਦ? ਅੱਛਾ ਲੱਗਿਆ ਤੁਹਾਨੂੰ? ਅੱਛਾ ਲੱਗਾ। ਤੁਹਾਡੇ ਗੁਜਰਾਂਵਾਲਾ ਵੀ ਮਨਸੂਬਾ ਆ ਰਿਹਾ? ਹਾਂਜੀ ਗੁਜਰਾਂਵਾਲੇ 'ਚ ਵੀ ਹੋਣਾ ਚਾਹੀਦਾ ਅਸੀਂ ਬਹੁਤ ਜ਼ਰੂਰਤ ਹੈ ਗੁਜਰਾਂਵਾਲੇ 'ਚ ਵੀ ਗਰੀਬ ਆਵਾਮ ਇੱਥੋਂ ਦੀ ਵੀ ਜ਼ਾਹਰ ਗੱਲ ਬਹੁਤ ਜ਼ਿਆਦਾ ਮਹਿੰਗਾਈ ਹੈ ਕਿਰਾਇਆ ਬਹੁਤ ਜ਼ਿਆਦਾ ਇਹਦਾ ਇੱਕ ਫਿਕਸ ਕਿਰਾਇਆ ਹੋਏਗਾ ਜ਼ਾਹਰ ਗੱਲ ਹਰ ਬੰਦੇ ਨੂੰ ਉਹਦਾ ਫਾਇਦਾ ਹੋਏਗਾ। ਮਜ਼ਦੂਰ ਬੰਦੇ ਨੂੰ ਖਾਸ ਤੌਰ ਤੇ ਜਿਹੜੇ ਕੰਮਾਂ ਤੇ ਜਾਂਦੇ ਨੇ ਵਿਚਾਰੇ ਆਉਂਦੇ ਨੇ ਸਕੂਲਾਂ 'ਚ ਜਾਂਦੇ ਨੇ ਬੱਚੇ ਉਹਨਾਂ ਵਾਸਤੇ ਵੀ ਫਾਇਦਾ ਹੋਏਗਾ। ਇਹ ਗੁਜਰਾਂਵਾਲੇ ਦੀ ਜ਼ਰੂਰਤ ਹੀ ਇੱਕ ਗੁਜਰਾਂਵਾਲਾ ਵਾਸਤੇ ਯੂਨੀਵਰਸਿਟੀ ਵੀ ਹੋਣੀ ਚਾਹੀਦੀ ਹੈ ਇੱਕ
ਕਿਉਂਕਿ ਸਾਰੇ ਬੱਚੇ ਜਿਹੜੇ ਨੇ ਉਹ ਲਾਹੌਰ ਜਾਂਦੇ ਨੇ ਬਾਅਦ ਚ ਯੂਨੀਵਰਸਿਟੀਆਂ 'ਚ ਪੜ੍ਹਨ ਵਾਸਤੇ, ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਗਵਰਨਮੈਂਟ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਤੇ ਮਰੀਮ ਨਵਾਜ਼ ਅੱਗੇ ਸਾਡਾ ਇਹ ਰਿਕੁਐਸਟ ਹੈ ਕਿ ਉਹ ਸਾਡੇ ਗੁਜਰਾਂਵਾਲੇ ਵਾਸਤੇ ਯੂਨੀਵਰਸਿਟੀ ਵੀ ਦੇਣ। ਠੀਕ ਹੋ ਇਹ ਜਿਹੜਾ ਉਹਨਾਂ ਮਨਸੂਬਾ ਹੈ ਤਾਂ ਬਹੁਤ ਹੀ ਅੱਛਾ ਮਨਸੂਬਾ ਹੈ। ਅੰਡਰਪਾਸ ਵੀ ਬਣਨਗੇ ਔਰ ਰੋਜ਼ਗਾਰ ਵੀ ਲੋਕਾਂ ਦਾ ਚੱਲੇਗਾ ਇਨਸ਼ਾਅੱਲਾ ਤਾਲਾ। ਇਸ ਮਨਸੂਬੇ ਦੇ ਨਾਲ ਯੂਨੀਵਰਸਿਟੀ ਵੀ ਬਣਾਈ ਜਾਵੇ, ਇਹ ਵੀ ਗੁਜਰਾਂਵਾਲਾ ਦੇ ਆਵਾਮ ਦਾ ਇੱਕ ਮੁਤਾਲਬਾ ਹੈ। ਛੋਟੀ ਜੀ ਬ੍ਰੇਕ ਲਾਂਗੇ, ਦੁਬਾਰਾ ਹਾਜ਼ਰ ਹੋਵਾਂਗੇ। ਸਰ ਗੁਜਰਾਂਵਾਲੇ ਮਨਸੂਬਾ ਦਾ ਐਲਾਨ ਹੋ ਗਿਆ, ਕਰੋੜਾਂ ਰੁਪਏ ਲੱਗਣ ਵਾਲੇ ਨੇ, ਕੀ ਸਮਝਦੇ ਹੋ ਠੀਕ ਹੋ ਰਿਹਾ ਕੰਮ? ਜੀ ਮਾਸ਼ਾਅੱਲਾ ਕੰਮ ਤਾਂ ਬਹੁਤ ਸੋਹਣਾ ਹੋ ਰਿਹਾ, ਅੱਗੋਂ ਵੀ ਬਿਹਤਰ ਕਰ ਰਹੇ ਨੇ। ਹੁਣ ਤੱਕ ਤੇ ਬਿਹਤਰੀ ਦਾ ਸਵਾਬਿਆ ਲੱਗਦਾ ਪਿਆ ਵੇ। ਗੁਜਰਾਂਵਾਲੇ ਮਰੀਮ ਨਵਾਜ਼ ਆਈ ਸੀ ਸਾਡੇ ਗੁਜਰਾਂਵਾਲੇ ਸ਼ਹਿਰ 'ਚ, ਅਸੀਂ ਅੱਛਾ ਵੈਲਕਮ ਉਹਨੂੰ ਕੀਤਾ ਵੇ ਤੇ ਉਹਨੇ ਜਿਹੜੇ ਕੰਮ ਤੇ ਤਰੱਕੀਆਤ ਕੀਤੇ ਨੇ ਉਹਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਸਾਡੀ ਮੈਟਰੋ ਇੱਥੇ ਚਲਾ ਰਹੀ, ਸਾਡੇ ਗਰੀਬਾਂ ਮਾੜੇ ਬੰਦਿਆਂ ਦੀ ਸਹੂਲਤ ਵਾਸਤੇ ਬਹੁਤ ਅੱਛਾ ਕੰਮ ਕਰ ਰਹੀ ਹੈ। ਠੀਕ ਹੈ, ਜਦ ਕਿ ਉਹਨੇ ਗੁਜਰਾਂਵਾਲੇ ਸ਼ਹਿਰ ਦੇ ਵਿੱਚ ਆ ਕੇ ਤਰੀਹੀ ਕੰਮ ਜੋ ਦੱਸ ਕੇ ਗਈ ਹੈ ਉਹਦਾ ਅਮਲ ਦਰਾਮਦ ਕਰੇ ਤੇ ਉਹਦੀ ਜੋੜ ਕੋਲ ਨਹੀਂ ਜੀ। ਠੀਕ ਕੰਮ ਬਹੁਤ ਅੱਛੇ ਕਰ ਰਹੀ ਹੈ। ਸਾਡੇ ਕੰਗਣੀ ਵਾਲੇ ਬਾਈਪਾਸ ਦਾ ਮਸਲਾ ਹੈ ਵੀ ਉਹਨੇ ਕਿਹਾ ਵੀ ਇਨਸ਼ਾਅੱਲਾ ਤਾਲਾ ਵੀ ਪੁਲ ਬਣਾਵਾਂਗੇ। ਠੀਕ ਹੈ, ਜਿਵੇਂ ਲਾਹੌਰ ਉਹਨੇ ਬਣਾਇਆ ਵੇ ਗੁਜਰਾਂਵਾਲਾ ਸ਼ਹਿਰ, ਉਹਨੇ ਕਿਹਾ ਸੀ ਜਿਵੇਂ ਲੋਕੀ ਕਰਾਚੀ ਲਾਹੌਰ ਵੇਂਦੇ ਨੇ ਇੰਜ ਗੁਜਰਾਂਵਾਲਾ ਵੀ ਵੇਖਣਗੇ। ਲਾਹੌਰ ਰੰਗੀਆਂ ਬੱਸਾਂ ਤੇ ਆਉਣ ਲੱਗੀਆਂ ਜੇ ਗੁਜਰਾਂਵਾਲਾ। ਹਾਂਜੀ, ਤੇ ਉਹ ਕਹਿੰਦੀ ਪਈ ਉਹਨੇ ਕਿ ਇਨਸ਼ਾਅੱਲਾ ਤਾਲਾ ਬਿਹਤਰ ਕਰਾਂਗੇ। ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ। ਮਰੀਮ ਨੂੰ ਆ ਤਰੱਕੀਆਤ ਕੰਮ ਕਰੇ, ਅਸੀਂ ਜੇ ਹੋਣ ਇਹਦੇ ਨਾਲ ਅਸੀਂ ਅੱਗੋਂ ਵੀ ਇਹਦੇ ਨਾਲ ਰਹਾਂਗੇ। ਚਲਾਨ ਵਾਲਾ ਕੰਮ ਜਿਹੜਾ ਉਹਨੇ ਕੀਤਾ ਨਾ, ਇਹ ਜਿਹੜੀ ਬੱਸ ਆਈ ਉਹ ਸਾਰਾ ਬਿਹਤਰ ਹੋ ਜਾਏਗਾ। ਕੋਈ ਮੁਸ਼ਕਲ ਨਹੀਂ ਹੈ। ਬਜ਼ਾਰ ਉੱਚ ਨੀਚ ਤੇ ਆਂਦੀ ਹੈ ਨਾ, ਤੰਗੀ ਤੇ ਵਰਾਂਦੀ ਹੈ ਨਾ ਇਨਸਾਨ ਨੂੰ, ਤੇ ਦੁੱਖ ਵੇਖ ਕੇ ਸੁੱਖ ਲੱਭਦੇ ਨੇ ਤੇ ਅੱਗੋਂ ਫਿਰ ਸੌਖੀ ਸੁੱਖ ਹੈ ਨਾ। ਹਾਂਜੀ ਅੱਛਾ, ਉਮੀਦ ਕਰ ਰਹੇ ਹੋ ਇਸ ਗਵਰਨਮੈਂਟ ਤੋਂ? ਇਨਸ਼ਾਅੱਲਾ ਤਾਲਾ ਗਵਰਨਮੈਂਟ ਤੇ ਅਸੀਂ ਦੂਰ ਤੱਕ ਉਮੀਦ ਕਰਾਂਗੇ। ਅਸੀਂ ਉਹਦੇ ਸਾਥੀ ਹਾਂ, ਅਸੀਂ ਉਹਦੇ ਪਿੱਛੇ ਵੀ ਨਹੀਂ ਹਟਾਂਗੇ ਜਿੰਨੀ ਦੇਰ ਸਾਡੇ ਸਾਹਮਣੇ ਗੁਜਰਾਂਵਾਲਾ ਅੱਜ ਵੀ ਉਹਦਾ ਤੇ ਕੱਲ ਵੀ ਉਹਦਾ। ਹਾਂਜੀ ਸਰ, ਤੁਸੀਂ ਕਾਫੀ ਦੇਰ ਤੋਂ ਕੁਝ ਕਹਿਣਾ ਚਾਹ ਰਹੇ ਸੀ ਕਿ ਇਹ ਬਹੁਤ ਅੱਛਾ ਮਨਸੂਬਾ ਇਹਨਾਂ ਨੇ ਲਾਇਆ ਹੈ ਤੇ ਅੱਲਾਹ ਤਾਲਾ ਇਹਨਾਂ ਨੂੰ ਹਿੰਮਤ ਦੇਵੇ, ਇਹ ਕੰਪਲੀਟ ਹੋਵੇ। ਸਾਡੀ ਆਵਾਮ ਵਾਸਤੇ ਤੇ ਬਹੁਤ ਜ਼ਿਆਦਾ ਸਹੂਲਤ ਹੈ। ਸਾਡੀ ਸਪੈਸ਼ਲੀ ਰਿਕੁਐਸਟ ਹੈ ਕਿ ਕਮ ਅਜ਼ ਕਮ ਸਿਹਤ ਤੇ ਤਾਲੀਮ ਤੋਂ ਸਾਡੇ ਸਰ ਮੇਨ ਸਭ ਤੋਂ ਵੱਡੇ ਇਸ਼ੂਜ਼ ਨੇ। ਉਹ ਕੋਈ ਗੱਡੀ ਵਾਲਾ ਉਹਦੇ ਬੱਚਿਆਂ ਨੂੰ ਵੀ ਤਾਲੀਮ ਤੇ ਸਿਹਤ ਦਾ ਇਸ਼ੂ ਹੈ, ਕੋਈ ਰਕਸ਼ੇ ਵਾਲਾ ਉਹਦੇ ਵੀ ਬੱਚੇ ਨੂੰ ਤਾਲੀਮ ਤੇ ਸਿਹਤ ਦਾ ਇਸ਼ੂ ਹੈ। ਲਿਹਾਜ਼ਾ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਨਜ਼ਰ ਕਰ ਲੈਣ। ਅਸੀਂ ਸਾਡੀ ਆਵਾਜ਼ ਇੰਨੀ ਹੈ ਨਹੀਂ, ਲੇਕਿਨ ਉਮੀਦ ਕਰਨੇ ਆ ਤੁਹਾਡੇ ਇਸ ਚੈਨਲ ਦੇ ਨਾਲ ਸਾਡੀ ਆਵਾਜ਼ ਉੱਤੇ ਪਹੁੰਚੇ ਤੇ ਸਾਡੀ ਸਪੈਸ਼ਲੀ ਰਿਕੁਐਸਟ ਹੈ ਕਿ ਯਾਰ ਥੋੜਾ ਜਿਹਾ ਧਿਆਨ ਕਰੋ ਇਸ ਚੀਜ਼ ਦਾ। ਆਵਾਮ ਬਹੁਤ ਜ਼ਿਆਦਾ ਡਿਸਟਰਬ ਹੋਈ। ਅਸੀਂ ਪਾਕਿਸਤਾਨ ਦੇ 5ਵੇਂ ਸੰਤੀ ਸ਼ਹਿਰ, ਹਾਂਜੀ ਗੁਜਰਾਂਵਾਲਾ ਸੰਤੀ ਸ਼ਹਿਰ ਹੈ। ਇੱਥੇ ਇੰਡਸਟਰੀ ਹੈ, ਹਰ ਚੀਜ਼ ਹੈ, ਇੱਥੇ ਲੇਬਰ ਹੈ, ਇੱਥੇ ਬਿਜ਼ਨਸਮੈਨ ਨੇ, ਹਰ ਕਿਸਮ ਦੀ ਕੈਟਾਗਰੀ ਇੱਥੇ ਮੌਜੂਦ। ਅੱਛਾ ਸਰ, ਇਹ ਤੇ ਕਹਿ ਰਹੇ ਕਿ ਇੰਡਸਟਰੀਆਂ ਵੀ ਬੰਦ ਹੋ ਰਹੀਆਂ ਨੇ, ਫੈਕਟਰੀਆਂ ਵੀ ਬੰਦ ਹੋ ਰਹੀਆਂ ਨੇ, ਕੋਈ ਐਸੀ ਸੂਰਤ ਤੁਸੀਂ ਦੇਖੀ? ਸਰ ਡੈਫੀਨੇਟਲੀ ਜਦੋਂ ਦੇਖੋ ਨਹੀਂ ਹੈ, ਹੁਣ ਗੈਸ ਦੇ ਵਿੱਚ ਇਹਨਾਂ ਨੇ ਥੋੜਾ ਰਿਲੀਫ ਦਿੱਤਾ ਹੈ ਤੇ ਲੇਕਿਨ ਡੈਫੀਨੇਟਲੀ ਸੰਤਾਂ ਨੇ ਬੰਦ ਹੀ ਹੋਣਾ ਜਦੋਂ ਸਰ ਰੇਟ ਨਹੀਂ ਮੈਚ ਕਰ ਰਹੇ ਨਾ ਜੀ। ਹੁਣ ਤੁਸੀਂ ਸਾਡਾ ਸਰਾਮਿਕ ਦਾ ਕੰਮ ਆ, ਅਸੀਂ ਆਊਟ ਆਫ ਕੰਟਰੀ ਅਗਰ ਆਪਣੀ ਸਰਾਮਿਕ ਨੂੰ ਭੇਜਣਾ ਚਾਹੀਏ, ਅਸੀਂ ਜ਼ੋਰ ਲਾ ਕੇ ਵੀ ਨਹੀਂ ਭੇਜ ਸਕਦੇ ਆ। ਕਿਉਂ? ਇੰਡੀਆ ਨੇ, ਚਾਈਨਾ ਨੇ, ਦੂਸਰੇ ਕੰਟਰੀ ਨੇ ਸਾਡੀ ਕਾਸਟ ਤੋਂ ਬਹੁਤ ਘੱਟ ਦਾ ਉੱਥੇ ਪਹੁੰਚਾ ਦਿੱਤਾ ਹੋਇਆ। ਜਿੰਨੀ ਸਾਡੀ ਆਪਣੀ ਕਾਸਟ ਆ ਉਹਨੇ ਦੀ ਉੱਥੇ ਮਸਕਤ, ਸਾਊਦੀਆ, ਕਈ ਐਸੇ ਕੰਟਰੀ ਨੇ ਜਿੱਥੇ ਮੇਰਾ ਮਤਲਬ ਅਸੀਂ ਕੋਸ਼ਿਸ਼ ਕੀਤੀ ਲੇਕਿਨ ਰਿਜ਼ਲਟ ਜ਼ੀਰੋ ਨਿਕਲਿਆ। ਕਸਟਮ ਦੀ ਵਜ੍ਹਾ ਤੋਂ ਜ਼ਿਆਦਾ ਸਰ ਸਾਡੀ ਕਸਟਮ ਦੀ ਵਜ੍ਹਾ ਵੀ, ਨਾਲੇ ਇੱਥੇ ਕਾਸਟ ਬਹੁਤ ਜ਼ਿਆਦਾ ਵੱਧ ਗਈ ਹੋਈ ਹੈ। ਹੁਣ ਇਸ ਟਾਈਮ ਜੋ ਸੂਰਤ ਹਾਲ ਹੋਈ ਹੈ ਨਾ ਕਿ ਜੇ ਕੋਈ 1000-1500 ਕਮਾ ਰਿਹਾ ਨਾ ਉਹਦਾ ਖਰਚਾ 2000 ਤੇ ਪਹੁੰਚ ਗਿਆ। ਹੈਂਡ ਟੂ ਮਾਊਥ ਹੋਏ ਨੇ ਸਾਰੇ ਸਰ, ਹੈਂਡ ਟੂ ਮਾਊਥ ਤੋਂ ਵੀ ਲੈਸ ਹੋ ਗਏ ਨੇ ਕਿ ਕੋਈ ਨਾ ਕੋਈ ਐਸਾ ਖਰਚਾ ਪੈ ਜਾਂਦਾ ਕਿ ਆਵਾਮ ਡਿਸਟਰਬ ਹੋ ਜਾਂਦੀ ਹੈ। ਕਿਸੇ ਦੂਜੇ ਭਰਾ ਕੋਲ ਫੜ ਕੇ ਗੁਜ਼ਾਰਾ ਕਰ ਰਹੇ, ਇਧਰੋਂ ਫੜ ਇਧਰੋਂ ਫੜ। ਇਹ ਬਿਹਤਰ ਸਿਲਸਿਲਾ ਨਹੀਂ ਹੈ ਕਿ ਅਸੀਂ ਗਵਰਨਮੈਂਟ ਆ ਕਿ 2000 ਦਿਹਾੜੀ ਮਜ਼ਦੂਰ ਨੂੰ ਨਹੀਂ ਦੇ ਪਾਈ ਹੈ, ਲੇਕਿਨ 2000 ਚਲਾਨ ਦੇਣ ਲੱਗ ਪਈ ਹੈ। ਲਿਹਾਜ਼ਾ ਇਹਦੇ ਉੱਤੇ ਥੋੜਾ ਜਿਹਾ ਇਹਨਾਂ ਨੂੰ ਚਾਹੀਦਾ ਕਿ ਬਿਹਤਰ ਕਰਨ, ਗੌਰ ਕਰਨ। ਅੱਛਾ, ਵੈਸੇ ਹੁਕੂਮਤ ਡਿਵੈਲਪਮੈਂਟ ਦੇ ਕੰਮ ਵੀ ਕਰ ਰਹੀ ਹੈ। ਇੱਥੇ ਗੁਜਰਾਂਵਾਲੇ 'ਚ ਵੀ ਐਲਾਨ ਹੋ ਗਿਆ। ਕੀ ਸਮਝਦੇ ਹੋ ਕਿ ਆਇੰਦਾ ਦੌਰ 'ਚ ਕੋਈ ਬਿਹਤਰੀ ਆਏਗੀ? ਇਹ ਹੁਕੂਮਤ ਬਿਹਤਰੀ ਲੈ ਕੇ ਆਏਗੀ? ਮਾਯੂਸੀ ਤੇ ਵੈਸੇ ਹੀ ਗੁਨਾਹ ਹੈ ਤੇ ਅਸੀਂ ਮਾਯੂਸ ਤੇ ਨਹੀਂ ਹੋ ਸਕਦੇ, ਮੁਸਲਮਾਨ ਆ ਅਸੀਂ ਤੇ ਸਾਡੀ ਤੇ ਅੱਛੀਆਂ ਹੀ ਉਮੀਦਾਂ ਨੇ ਕਿ ਜਿਹੜਾ ਵੀ ਆਵੇ ਸਾਨੂੰ ਨਹੀਂ, ਸਾਡੇ ਵੱਲੋਂ ਜਿਹੜਾ ਮਰਜ਼ੀ ਆ ਜਾਏ, ਬਸ ਮੁਲਕ ਵਾਸਤੇ ਥੋੜਾ ਜਿਹਾ ਕੋਈ ਬਿਹਤਰੀ ਵਾਲੇ ਪਾਸੇ ਸੋਚੇ। ਇਹ ਫਿਲ ਵਕਤ ਜਿਹੜਾ ਨਾ ਪਿੱਛੇ ਤੋਂ ਪਿੱਛੇ ਹਰ ਬੰਦਾ ਜਾਈ ਜਾ ਰਿਹਾ, ਇਹ ਕੰਮ ਨਹੀਂ ਸਹੀ ਹੈ। ਠੀਕ ਹੋ ਗਿਆ ਸਰ। ਅਸੀਂ ਉਸਤਾਦ ਜੀ ਨੇ ਕੋ ਹਜ਼ਾਰ ਹੋ ਗਏ, ਹੈਲਮਟ ਵੀ ਕੋਲ ਰੱਖਿਆ, ਠੀਕ ਹੈ, ਲਾਇਸੈਂਸ ਵੀ ਕੋਲ ਰੱਖਿਆ ਬਣਾ ਕੇ। ਫਿਰ ਵੀ ਇੱਥੋਂ ਇੰਜ ਖਾਲੀ ਗੱਡੀ ਵੀ ਜਾਈਏ ਨਾ, ਕੱਲ ਵੀ ਮੈਂ ਚਲਾਨ ਉਤਾਰਿਆ, ਅੱਜ ਸਵੇਰ ਦਾ ਕੋਈ ਕੰਮ ਨਹੀਂ ਕੀਤਾ। ਠੀਕ ਹੈ, 9 ਵਜੇ ਰੋਕ ਕੇ ਉਹ ਕਹਿੰਦੇ ਭਾਈ ਚਾਹੀਦੇ ਦੇ ਯਾਰ ਚਲਾਨ ਕਰਾ ਲੈ 500 ਦਾ, ਫਿਰ ਖਾਲੀ ਗੱਡੀ ਦਾ ਚਲਾਨ ਕਰਾ 500 ਰੁਪਿਆ ਚਲਾਨ ਕਰਾ। ਹਾਂਜੀ, ਉਹਨਾਂ ਪੁੱਛਿਆ ਨਹੀਂ ਕਿਸ ਵਜ੍ਹਾ ਤੋਂ ਕੀਤਾ? ਕੀ ਇਹ ਭਾਜੀ
ਤੁਸੀਂ ਗਲਤ ਆ ਰਹੇ ਜਾਂ ਇਹ ਗਲਤ ਰਸਤਾ ਸਾਨੂੰ ਦੱਸਣਾ ਕਿ ਇਹ ਗਲਤ ਕ੍ਰਾਸਿੰਗ ਤੇ ਕ੍ਰਾਸਿੰਗ ਫਿਰ ਬਣ ਕਿਉਂ ਨਹੀਂ ਕਰ ਰਹੇ ਨੇ। ਇੱਥੇ ਜੋ ਮਾਸ਼ ਵੀ ਨਹੀਂ ਕਰਦੇ ਨੇ, ਠੀਕ ਹੈ, ਧੱਕੇ ਨਾਲ ਕਹਿੰਦੇ ਭਾਜੀ 2 ਬੋਰੇ ਮਾਲ ਵੀ ਰੱਖੀਏ ਫਿਰ ਚਲਾਨ ਕੱਟ ਦਿੰਦੇ ਨੇ। ਭਾਜੀ ਅਸੀਂ ਬੜੇ ਹੀ ਆਵਾਜ਼ਾਰ ਹੈ, ਖੁਦਾ ਸਾਨੂੰ ਸੁਣਦੇ ਨਹੀਂ ਕੋਈ ਗੱਲ, ਕੋਈ ਦੱਸਦੇ ਵੀ ਨਹੀਂ, ਕੋਈ ਰਿਸਪੌਂਸ ਵੀ ਨਹੀਂ ਦਿੰਦੇ ਕਿ ਇਸ ਵਜ੍ਹਾ ਤੋਂ ਲਾਇਸੈਂਸ ਵੀ ਰੱਖਿਆ, ਹੈਲਮਟ ਮੰਗਦੇ। ਮੈਂ ਕਿਹਾ ਭਾਜੀ ਇਹ ਲੋ ਹੈਲਮਟ ਵੀ, ਉਹਨੇ ਕਿਹਾ ਭਾਜੀ ਤੁਹਾਡਾ ਚਲਾਨ ਹੈ, ਠੀਕ ਹੈ, ਓਵਰਲੋਡ ਵੀ ਕੋਈ ਨਹੀਂ ਹੁੰਦੀ, ਚਲਾਨ ਹੈ। ਅੱਛਾ, ਮੈਟਰੋ ਦਾ ਮਨਸੂਬਾ ਇੱਥੇ ਐਲਾਨ ਕਰਕੇ ਗਏ ਨੇ ਪਿਛਲੇ ਦਿਨਾਂ 'ਚ ਵਜ਼ੀਰ ਆਜ਼ਮ ਤੇ ਵਜ਼ੀਰ ਆਲਾ, ਕੀ ਸਮਝਦੇ ਹੋ ਮਨਸੂਬਾ ਠੀਕ ਹੈ ਗੁਜਰਾਂਵਾਲਾ ਵਾਸਤੇ? ਮਨਸੂਬਾ ਕੀ ਠੀਕ ਹੈ, ਜਦੋਂ ਆਵਾਮ ਨੂੰ ਰਿਲੀਫ ਨਾ ਮਿਲੇ, ਕੋਈ ਚੀਜ਼ ਦੀ ਨਾ ਦੇਣ ਤੇ ਕੀ ਫਾਇਦਾ ਫਿਰ ਇਹਦੀ ਹੁਕੂਮਤ ਦਾ? ਰਿਲੀਫ ਤੋਂ ਦੇਣਾ ਯਾਰ, ਚਲੋ ਅਸੀਂ 2000 ਕਮਾਨੇ, ਠੀਕ ਹੈ, ਜੇ ਇਹਨਾਂ ਨੂੰ 500-700 ਦੇ ਦਈਏ ਤੇ ਸਾਨੂੰ ਕੀ ਬਚਦਾ ਪਿੱਛੇ? ਕੁਛ ਨਹੀਂ ਬਚਦਾ। ਤੇ ਸਾਨੂੰ ਕੋਈ ਰਿਲੀਫ ਦੇਣ, ਕੋਈ ਮਰੀਮ ਨਵਾਜ਼ ਸਾਹਿਬ ਨਾਲ ਅੱਗੇ ਰਿਕੁਐਸਟ ਹੈ ਕਿ ਗਰੀਬ ਵੱਲ ਵੀ ਧਿਆਨ ਕਰੇ ਤੇ ਮਾੜੇ ਬੰਦੇ ਨੂੰ ਵੀ ਧਿਆਨ ਕਰੇ। ਨਾਜ਼ਰੀਨ, ਅਸੀਂ ਗੁਜਰਾਂਵਾਲਾ ਦੇ ਦਾਖਲੀ ਰਸਤੇ ਤੇ ਮੌਜੂਦ ਹਾਂ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਹੈ। ਇਸ ਟਾਈਮ ਮੇਰੇ ਨਾਲ ਮੌਜੂਦ ਨੇ ਚੌਪਾਲ ਦੇ ਸੀਨੀਅਰ ਨੁਮਾਇੰਦੇ ਗੁਜਰਾਂਵਾਲਾ ਦੇ ਤੈਯਬ ਮੁਗਲ ਸਾਹਿਬ। ਸਰ, ਤੁਸੀਂ ਦੱਸੋ, ਪਿਛਲੇ ਦਿਨਾਂ 'ਤੇ ਇੱਥੇ ਜਲਸਾ ਵੀ ਹੋਇਆ ਹੈ, ਮਰੀਮ ਨਵਾਜ਼ ਸਾਹਿਬਾ ਵੀ ਆਈਆਂ ਨੇ ਔਰ ਇੱਥੇ ਵਜ਼ੀਰ ਆਜ਼ਮ ਸਾਹਿਬ ਵੀ ਆਏ ਨੇ, ਕੀ ਐਲਾਨਾਤ ਹੋਏ ਨੇ ਗੁਜਰਾਂਵਾਲਾ ਵਾਸਤੇ? ਬਿਲਕੁਲ ਜੀ, ਚੰਦ ਦਿਨ ਪਹਿਲੇ ਇੱਥੇ ਇੱਕ ਤਕਰੀਬ ਮੁਨੱਕਦ ਹੋਈ ਜਿਹਦੇ 'ਚ ਵਜ਼ੀਰ ਆਜ਼ਮ ਪਾਕਿਸਤਾਨ ਸ਼ਹਿਬਾਜ਼ ਸ਼ਰੀਫ, ਮਰੀਮ ਨਵਾਜ਼ ਤੇ ਪਾਕਿਸਤਾਨ ਦੇ ਜਿਹੜੇ ਸੀਨੀਅਰ ਵਜ਼ਰਾ ਸਨ ਨੂਨ ਲੀਗ ਦੇ, ਉਹਨਾਂ ਨੇ ਸ਼ਿਰਕਤ ਕੀਤੀ ਤੇ ਸਭ ਤੋਂ ਦਰੀਨਾ ਮੁਤਾਲਬਾ ਜਿਹੜਾ ਗੁਜਰਾਂਵਾਲੇ ਦਾ ਟਰਾਂਸਪੋਰਟ ਦਾ, ਉਹਦਾ ਇਫਤਤਾਹ ਕੀਤਾ, ਜਿਹੜਾ ਕਿ ਕਈ ਸਾਲਾਂ ਤੋਂ ਗੁਜਰਾਂਵਾਲਾ ਵਾਸਤੇ ਇੱਕ ਟਰਾਂਸਪੋਰਟ ਇੱਕ ਮਸਲਾ ਬਣੀ ਹੋਈ ਸੀ। ਗੁਜਰਾਂਵਾਲਾ ਕਿਉਂਕਿ ਪਾਕਿਸਤਾਨ ਦਾ ਵੱਡਾ 5ਵਾਂ ਸ਼ਹਿਰ ਹੈਗਾ ਔਰ ਟਰਾਂਸਪੋਰਟ ਹਮੇਸ਼ਾ ਤੋਂ ਹੀ ਇੱਥੇ ਮਸਲਾ ਰਹੀ ਹੈ, ਕਿਉਂਕਿ ਜਿਹੜੀ ਆਬਾਦੀ ਵੱਧਦੀ ਜਾ ਰਹੀ, ਲੇਕਿਨ ਟਰਾਂਸਪੋਰਟ ਦਾ ਜਿਹੜਾ ਮਿਆਰ ਸੀ ਉਹ ਸੀ ਜਿਹੜਾ ਕਦੀ ਕਿੰਨੇ ਸਾਲ ਪਹਿਲੇ ਹੁੰਦਾ ਸੀ। ਲੇਕਿਨ ਹੁਣ ਮਾਸ ਟ੍ਰਾਂਜ਼ਿਟ ਮਨਸੂਬੇ ਦਾ ਬਕਾਇਦਾ ਤੌਰ ਤੇ ਇਫਤਤਾਹ ਹੋ ਗਿਆ ਹੈ, ਜਿਹਦਾ ਅਮਲੀ ਤੌਰ ਤੇ ਤੁਹਾਨੂੰ ਕੰਮ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੋਏਗਾ। ਇਸ ਤੋਂ ਪਹਿਲੇ ਸ਼ਾਇਦ ਹੀ ਕਹਾਂਗੇ ਕਿ ਇੱਡਾ ਵੱਡਾ ਕੋਈ ਮਨਸੂਬਾ ਗੁਜਰਾਂਵਾਲਾ ਦੀ ਆਵਾਮ ਨੂੰ ਮਿਲਿਆ ਹੋਏਗਾ। ਇਹ ਅਗਰ ਮਨਸੂਬੇ ਦਾ ਥੋੜਾ ਜਿਹਾ ਅਸੀਂ ਮਹੱਲੇ ਨੂੰ ਦੱਸੀਏ ਤੇ ਇਹ ਅਹਿਮਦਾਬਾਦ ਤੋਂ ਸ਼ੁਰੂ ਹੋਏਗਾ, ਜਿਹੜਾ ਕਿ GT ਰੋਡ ਦੇ ਉੱਪਰ ਕੱਖਰ ਤੱਕ ਜਾਏਗਾ। ਇਹ ਤਕਰੀਬਨ 31 ਕਿਲੋਮੀਟਰ ਬਣਦਾ ਹੈ। ਇਸ ਮਨਸੂਬੇ ਤੇ ਤਕਰੀਬਨ 62.7 ਅਰਬ ਰੁਪਏ ਜਿਹੜੀ ਉਹ ਲਾਗਤ ਆਏਗੀ ਤੇ 12 ਮਾਹ ਦੇ ਵਿੱਚ ਇਹ ਮਨਸੂਬਾ ਕੰਪਲੀਟ ਹੋਏਗਾ ਔਰ GT ਰੋਡ ਦੇ ਉੱਪਰ ਹੀ ਤਕਰੀਬਨ ਜਿਹੜੇ 15 ਸਿੰਗਲ ਫ੍ਰੀ ਕੋਰੀਡੋਰ ਨੇ ਉਹ ਬਣਨਗੇ, 4 ਅੰਡਰਪਾਸਿਸ ਬਣਨਗੇ ਔਰ ਮਜਮੂਈ ਤੌਰ ਤੇ 15 ਜਿਹੜੇ ਨੇ ਉਹ ਸਟੇਸ਼ਨ ਬਣਨਗੇ ਸ਼ਹਿਰੀਆਂ ਨੂੰ ਪਿਕ ਤੇ ਡ੍ਰੌਪ ਕਰਨ ਵਾਸਤੇ। ਅੱਛਾ ਸਰ, ਤੁਸੀਂ ਕਿਉਂਕਿ ਗੁਜਰਾਂਵਾਲਾ ਦੇ ਹੋ, ਤੁਹਾਡੇ ਤਾਂ ਮੁਕਾਮੀ ਮਸਾਇਲ ਤੇ ਬੜੀ ਨਜ਼ਰ ਹੈ, ਇੱਥੇ ਗੁਜਰਾਂਵਾਲਾ ਦੇ ਹੋਰ ਕਿਹੜੇ ਮਸਾਇਲ ਨੇ ਸਰ? ਵੇਖੋ, ਇਹ ਜਿਹੜਾ ਟਰਾਂਸਪੋਰਟ ਦਾ ਮਸਲਾ ਸੀ ਇੱਕ ਬਹੁਤ ਵੱਡਾ ਮਸਲਾ ਸੀ। ਤੁਸੀਂ ਦੇਖੋ, ਇਹ ਗੁਜਰਾਂਵਾਲਾ ਜਿਹੜੀਆਂ ਨੇ ਇਹ 4-5 ਤਹਿਸੀਲਾਂ ਨੇ। ਵਜ਼ੀਰਾਬਾਦ ਡਿਸਟ੍ਰਿਕਟ ਤਹਿਸੀਲ ਬਣਨ ਤੋਂ ਬਾਅਦ ਮੌਜੂਦਾ ਜਿਹੜੀਆਂ ਤਹਿਸੀਲਾਂ ਨੇ ਗੁਜਰਾਂਵਾਲਾ ਸਿਟੀ ਹੈ, ਸਦਰ ਹੈ, ਕਾਮੋਕੀ ਤੇ ਵਜ਼ੀਰਾਬਾਦ ਹੈ ਔਰ ਤਕਰੀਬਨ ਇਹਦੀ ਜਿਹੜੀ 4 ਤਹਿਸੀਲਾਂ ਦੀ ਜਿਹੜੀ ਆਬਾਦੀ ਹੈ ਤਕਰੀਬਨ 45 ਲੱਖ ਬਣਦੀ ਹੈ ਔਰ 45 ਲੱਖ ਦੇ ਵਿੱਚ ਜਿਹੜੇ ਬੇਸ਼ਤਰ ਲੋਕ ਨੇ ਉਹ ਕੰਮਕਾਜ ਦੇ ਸਿਲਸਿਲੇ ਦੇ ਵਿੱਚ ਸ਼ਹਿਰ ਆਉਂਦੇ ਸਨ ਗੁਜਰਾਂਵਾਲਾ, ਠੀਕ ਹੈ। ਉਹਨਾਂ ਨੂੰ ਟਰਾਂਸਪੋਰਟ ਦੀ ਜਿਹੜੀ ਜ਼ਰੂਰਤ ਪੇਸ਼ ਆਉਂਦੀ ਸੀ। ਟਰਾਂਸਪੋਰਟ ਇਹ ਸੀ, ਚਿੰਗੀਆਂ ਸਨ, ਰਕਸ਼ੇ ਸਨ ਜਾਂ ਟਿਓਟੇ ਬੱਸਾਂ ਸਨ ਜਿਹੜੀਆਂ ਸ਼ਹਿਰ ਆਉਂਦੀਆਂ ਜਾਂਦੀਆਂ ਨੇ। ਔਰ ਸਭ ਤੋਂ ਵੱਡੀ ਗੱਲ ਹੈ ਵੇ ਕਿ ਦਿਨ ਦੇ ਟਾਈਮ ਦੇ ਵਿੱਚ ਜਿਹੜੀ ਸ਼ਹਿਰੀ ਹਦੂਦ ਹੈ ਉਹਦੇ ਵਿੱਚ ਵੱਡੀ ਬੱਸਾਂ ਜਾਂ ਟਿਓਟੇ ਨਹੀਂ ਚੱਲਦੇ ਹਨ। ਉਹ ਜਿਹੜੇ ਸ਼ਹਿਰੀ ਨੇ ਉਹ ਚਿੰਗੀਆਂ, ਰਕਸ਼ੇ ਜਾਂ ਫਿਰ ਇਹਨਾਂ ਦੇ ਉੱਤੇ ਹੀ ਸਫ਼ਰ ਕਰਦੇ ਸਨ। ਸਭ ਤੋਂ ਵੱਡਾ ਮਸਲਾ ਇਹ ਸੀ ਟਰਾਂਸਪੋਰਟ ਦਾ, ਜਿਹੜਾ ਤਕਰੀਬਨ ਹੱਲ ਹੋ ਗਿਆ ਵੇ। ਦੂਸਰਾ ਮਸਲਾ ਬਿਆਨ ਕੀਤਾ ਜਾਏ ਜਾਂ ਦੂਸਰਾ ਮਸਲਾ ਮੇਰੀ ਨਜ਼ਰ ਦੇ ਵਿੱਚ ਉਹ ਖੇਲਾਂ ਦੇ ਗਰਾਊਂਡ ਹੈਗੇ ਨੇ, ਕਿਉਂਕਿ ਗੁਜਰਾਂਵਾਲਾ ਦੀ ਜਿਹੜੀ 50% ਤੋਂ ਜ਼ਿਆਦਾ ਆਬਾਦੀ ਉਹ ਨੌਜਵਾਨਾਂ ਤੇ ਮੁਸ਼ਤਮਲ ਹੈ ਤੇ ਨੌਜਵਾਨਾਂ ਨੂੰ ਖੇਲਣ ਵਾਸਤੇ ਗਰਾਊਂਡਾਂ ਦੀ ਸ਼ਦੀਦ ਫੁਕਦਾਨ ਹੈ। ਲੇਕਿਨ ਅਗਰ ਅਸੀਂ ਕਹੀ ਜਾਈਏ ਕਿ ਆਬਾਦੀ ਦੇ ਲਿਹਾਜ਼ ਦੇ ਨਾਲ ਗਰਾਊਂਡਾਂ ਤੇ ਉਹਨਾਂ ਕਾਫੀ ਹੈਗੀਆਂ ਨੇ। ਗੁਜਰਾਂਵਾਲਾ ਪਹਿਲਵਾਨਾਂ ਦਾ ਵੀ ਸ਼ਹਿਰ ਹੈ, ਪਹਿਲਵਾਨ ਗੁਜਰਾਂਵਾਲਾ ਦੀ ਸ਼ਨਾਖਤ ਹੈ। ਤੁਸੀਂ GT ਰੋਡ ਦੇ ਉੱਤੇ ਗੁਜ਼ਰੋ ਤੇ ਸ਼ੇਰਾਂਵਾਲਾ ਬਾਗ ਦੀ ਇੱਕ ਸਾਈਡ ਤੇ ਤੁਹਾਨੂੰ ਪਹਿਲਵਾਨ ਕੁਸ਼ਤੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ। ਲੇਕਿਨ ਅਗਰ ਪਹਿਲਵਾਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰੀਏ ਤੇ ਉਹ ਵੀ ਇਹੀ ਦੱਸਦੇ ਨੇ ਕਿ ਸਹੂਲੀਅਤ ਦਾ ਸ਼ਦੀਦ ਫੁਕਦਾਨ ਹੈ, ਕਿਉਂਕਿ ਪਹਿਲਵਾਨੀ ਇੱਕ ਮਹਿੰਗਾ ਖੇਲ ਹੈ। ਇਹ ਆਪਣੀ ਮਦਦ ਆਪ ਦੇ ਤਹਿਤ ਹੀ ਖੇਲਦੇ ਨੇ ਤੇ ਪਹਿਲਵਾਨਾਂ ਦਾ ਵੀ ਸ਼ਿਕਵਾ ਬਜਾਏ ਕਿ ਜਿਹੜੀਆਂ ਨੇ ਸਹੂਲੀਅਤ ਨਾ ਹੋਣ ਦੇ ਬਰਾਬਰ ਨੇ। ਬਾਕੀ ਜਿਹੜਾ ਗੁਜਰਾਂਵਾਲਾ ਵੇ, ਇਸ ਤੋਂ ਇਲਾਵਾ ਕਈ ਮਸਾਇਲ ਨੇ। ਅਗਰ ਪਾਰਕਾਂ ਦੀ ਗੱਲ ਕਰੀਏ ਤੇ ਪਾਰਕ ਗੁਜਰਾਂਵਾਲਾ ਦੇ ਵਿੱਚ ਜਿਹੜੇ ਹੈ ਨੇ ਉਹ ਹੈ ਤੇ ਫੰਕਸ਼ਨਲ ਨੇ, ਲੇਕਿਨ ਸਹੂਲੀਅਤ ਉੱਥੇ ਮਿਆਰੀ ਨਹੀਂ ਹੈ। ਮਤਲਬ ਕਿ GT ਰੋਡ ਦੇ ਉੱਪਰ ਜਨਾਬ ਸਟੇਡੀਅਮ ਹੈ, ਫਿਰ ਥੋੜਾ ਜਿਹਾ ਚੰਦ ਕਿਲੋਮੀਟਰ ਅੱਗੇ ਚਲੇ ਜਾਈਏ ਤੇ ਗੁਜਰਾਂਵਾਲਾ ਦਾ ਸਭ ਤੋਂ ਵੱਡਾ ਜਿਹੜਾ ਪਾਰਕ ਹੈ ਗੁਲਸ਼ਨ ਇਕਬਾਲ ਪਾਰਕ, ਉੱਥੇ ਸਹੂਲੀਅਤ ਤੇ ਹੈ ਨੇ, ਫੈਮਲੀਜ਼ ਜਾਂਦੀਆਂ ਨੇ। ਲੇਕਿਨ ਇੱਕ ਮੌਜੂਦਾ ਦੌਰ ਦੇ ਮੁਤਾਬਕ ਜਿਹੜੀ ਬੱਚਿਆਂ ਨੂੰ ਸਹੂਲੀਅਤ ਮਿਲਣੀਆਂ ਚਾਹੀਦੀਆਂ ਨੇ, ਬੈਠਣ ਦਾ ਇੰਤਜ਼ਾਮ, ਵਾਸ਼ਰੂਮ ਦਾ ਇੰਤਜ਼ਾਮ, ਸ਼ਾਇਦ ਮੇਰੇ ਖਿਆਲ ਦੇ ਨਾਲ ਉਹ ਮਿਆਰੀ ਨਹੀਂ ਹੈ। ਅੱਛਾ ਸਰ, ਤੁਸੀਂ ਮਸਾਇਲ ਵੀ ਦੱਸ ਦਿੱਤੇ, ਇਸ ਮਨਸੂਬੇ ਦੇ ਬਾਰੇ ਵੀ ਦੱਸ ਦਿੱਤਾ।
ਗੁਜਰਾਂਵਾਲਾ ਇੱਕ ਤਾਰੀਖੀ ਸ਼ਹਿਰ ਹੈ, ਸਕਾਫਤੀ ਸ਼ਹਿਰ ਹੈ, ਸੰਤੀ ਸ਼ਹਿਰ ਵੀ ਹੈ, ਲੇਕਿਨ ਪੰਜਾਬ 'ਚ ਇੱਕ ਹੋਰ ਗੱਲ ਤੋਂ ਮਸ਼ਹੂਰ ਹੈ ਕਿ ਖਾਬਿਆਂ ਦਾ ਵੀ ਸ਼ਹਿਰ ਹੈ ਸਰ। ਇੱਥੇ ਕਿਸ ਤਰ੍ਹਾਂ ਦੇ ਮਜ਼ੇਦਾਰ ਖਾਬੇ ਨੇ, ਥੋੜਾ ਇਹ ਵੀ ਸਾਨੂੰ ਤਫਸੀਲ ਦੱਸੋ ਸਰ। ਦੇਖੋ ਗੁਜਰਾਂਵਾਲਾ ਅਗਰ ਖਾਬਿਆਂ ਤੋਂ ਬਗੈਰ ਗੁਜਰਾਂਵਾਲਾ ਦਾ ਨਾਮ ਆ ਜਾਏ ਤੇ ਮੇਰੇ ਖਿਆਲ ਦੇ ਨਾਲ ਅਧੂਰਾ ਵੇ। ਗੁਜਰਾਂਵਾਲੇ ਦੇ ਜਿਹੜੇ ਖਾਬੇ ਨੇ ਇਹ ਹਰ ਲਿਹਾਜ਼ ਦੇ ਨਾਲ ਮਸ਼ਹੂਰ ਨੇ। ਮਸ਼ਹੂਰ ਇੱਕ ਕਹਾਵਤ ਹੈ ਕਿ ਗੁਜਰਾਂਵਾਲਾ ਦੀ ਅਗਰ ਤੁਸੀਂ ਰੇਹੜੀ ਤੋਂ ਵੀ ਚਨੇ ਨਾਨ ਖਾਓਗੇ ਨਾ ਤੇ ਉਹਦਾ ਵੀ ਟੇਸਟ ਤੁਹਾਨੂੰ ਪੂਰੇ ਪਾਕਿਸਤਾਨ 'ਚ ਨਹੀਂ ਮਿਲਣਾ। ਔਰ ਅੱਜ ਕੱਲ੍ਹ ਦੇ ਵੈਸੇ ਵੀ ਜਨਾਬ ਠੰਡਾ ਮੌਸਮ ਹੈ, ਸਰਦੀ ਆ ਰਹੀ ਹੈ ਤੇ ਮੱਛਲੀ ਦਾ ਮੌਸਮ ਹੈ, ਚਿੜਿਆਂ ਮਟੇਰਿਆਂ ਦਾ ਮੌਸਮ ਹੈ। ਤੁਸੀਂ ਜਨਾਬ ਫੂਡ ਸਟਰੀਟ 'ਚੋਂ ਗੁਜ਼ਰੋ ਤੇ ਇਹ ਜਿਹੜੀ ਗ੍ਰਿਲ ਫੇਸ ਚੇਨ ਦੀ ਜਿਹੜੀ ਕੋਲਿਆਂ ਦੀ ਬੀਨੀ ਖੁਸ਼ਬੂ ਹੈ ਜਨਾਬ ਤੁਹਾਨੂੰ ਆਪਣੀ ਤਰਫ ਖਿੱਚ ਲੈਂਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੁਗਲ ਸਾਹਿਬ। ਸਾਨੂੰ ਲੱਗਦਾ ਹੈ ਸਾਨੂੰ ਭੁੱਖ ਜਲਦੀ ਲਗਵਾ ਦੇਣਗੇ। ਖੈਰ ਅਸੀਂ ਇਸ ਮਨਸੂਬੇ ਦੇ ਹਵਾਲੇ ਨਾਲ ਨਾ ਗੁਜਰਾਂਵਾਲਾ ਦੇ ਮਜ਼ੀਦ ਲੋਕਾਂ ਨਾਲ ਗੱਲ ਕਰਨੇ ਆ। ਸਰ ਤੁਹਾਡੇ ਇਹ ਜਿਹੜਾ ਗੁਜਰਾਂਵਾਲਾ ਦਾ ਦਾਖਲੀ ਰਸਤਾ ਹੈ, ਇਹ ਜਿਹੜੀ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਗਿਆ, ਇਹ ਕਿਹੜਾ ਮਨਸੂਬਾ ਚੱਲ ਰਿਹਾ ਸਰ? ये बड़ा अच्छा खुशाइंद है जी। गुजरांवाला बड़े अरसे तो बाद गौरमेंट ਨੂੰ ਖਿਆਲ ਆਇਆ ਇਸ ਪਾਸੇ ਤੇ ਬੜਾ ਖੁਸ਼ਾਇੰਦ ਸਾਡੇ ਵਾਸਤੇ ਤੇ ਕਾਫੀ ਪ੍ਰੋਬਲਮ ਸਨ ਚਾਂਦੇ ਕਿਲੇ ਦੇ ਹਵਾਲੇ ਨਾਲ, ਕਿਉਂਕਿ ਬੜਾ ਬੇਹੰਗਮ ਟ੍ਰੈਫਿਕ ਸੀ ਇੱਥੇ ਮਾਮਲਾ। ਲੇਕਿਨ ਕੁਝ ਮਸਾਇਲ ਅਜੇ ਵੀ ਮੌਜੂਦ ਨੇ, ਲੇਕਿਨ ਫਿਰ ਵੀ ਅਲਹਮਦੁਲਿਲਾ ਕਾਫੀ ਹੱਦ ਤੱਕ ਕੁਝ ਚਾਂਦੇ ਕਿਲੇ ਦੇ ਜਿਹੜੇ ਮਸਾਇਲ ਸਨ ਉਹ ਹੱਲ ਹੋ ਚੁੱਕੇ। जी अस्सलाम वालेकुम सर। वालेकुम सर माशाल्लाह मनसूबा शुरू हो गया अमल दरामद देंदे थे की समझदे हो गुजरांवाला वास्ते कितना ज़रूरी सी मनसूबा? जी माशाल्लाह गुजरांवाला दी आबादी 35 लाख के करीब है आखिरी जड़े ना सेंसस के मुताबिक। जिस जगह ते असीं खड़े हैं मौजा किला चांदे, इहदी अतराफ दी आबादियां मौजा अटावा, मौजा सेंसराव कराया, मौजा कश्मीर कलोनी, जलील डाउन, इन्हां दी आबादी तकरीबन 1.25 लाख है। ਸਾਡੇ ਰੀਸੈਂਟਲੀ ਮੈਡਮ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਇੱਥੇ ਆ ਕੇ ਫਲਾਈਓਵਰ ਦਾ ਇਫਤਤਾਹ ਕੀਤਾ। ਬਹੁਤ ਅੱਛਾ ਮਨਸੂਬਾ ਹੈ ਗੁਜਰਾਂਵਾਲਾ ਵਾਸਤੇ, ਲੇਕਿਨ ਇਹ ਇਲਾਕੇ ਦੇ ਲੋਕ ਜਿਹੜੇ ਨੇ ਆਪਸ ਦੇ ਵਿੱਚ ਕੱਟ ਗਏ ਨੇ। ਮਸਲਨ ਜ਼ਿਆਦਾ ਆਬਾਦੀ ਜਿਹੜੀ ਹੈ ਨਾ ਮਗਰਬੀ ਸਾਈਡ ਤੇ ਹੈ, ਲੇਕਿਨ ਮਸ਼ਰਕੀ ਸਾਈਡ ਤੇ ਮੇਨ ਕਬਰਸਤਾਨ ਹੈ। ਹੁਣ ਕਿਸੇ ਨੂੰ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ 2 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਏਗਾ। ਇਸ ਓਵਰਹੈਡ ਬ੍ਰਿਜ ਦੇ ਨੀਚੇ ਗਵਰਨਮੈਂਟ ਨੇ यू टर्न दिता सी, लेकिन पता नहीं किस वजह तो बंद कर दिता गया। लिहाजा इस इलाके लोग शदीद एहतजाज भी करते हैं ते रिक्वेस्ट भी करते हैं, अपील भी करते हैं मैडम नूं कि यह जिहड़ा है ना यू टर्न साडे इस इलाके नूं दिता जाए ताकि लोगों नूं सहूलत मिल सके। नहीं सर इंतजामिया ने उहदे ते कोई जवाब दिता है उस गल ते कि ਅਸੀਂ ਮੁxtਲਿਫ ਫੋਰਮ ਦੇ ਉੱਤੇ ਕਮਿਸ਼ਨਰ ਸਾਹਿਬ ਦੇ, ਡਿਪਟੀ ਕਮਿਸ਼ਨਰ ਸਾਹਿਬ ਦੇ, ਹੋਰ ਮਹਿਕਮੇ ਆਜ਼ਾਦ ਹਾਈਵੇ ਨੂੰ ਵੀ ਅਸੀਂ ਆਖਿਆ ਵੇ ਕਿ ਇਹ ਜਿਹੜਾ ਹੈ ਨਾ ਮਨਸੂਬਾ ਦਰਖਾਸਤ ਵੀ ਦਿੱਤੀਆਂ ਨੇ, ਮਨਸੂਬੇ ਦੇ ਵਿੱਚ ਯੂ ਟਰਨ ਨੇ, ਉਹ ਯੂ ਟਰਨ ਬਹਾਲ ਕੀਤਾ ਜਾਏ। ਮਨਸੂਬੇ ਦੇ ਵਿੱਚ ਹੈ ਉਹ ਯੂ ਟਰਨ? ਉਹ ਮਨਸੂਬੇ ਦੇ ਵਿੱਚ ਹੈ ਵੇ, ਨਕਸ਼ੇ ਦੇ ਵਿੱਚ ਵੀ ਮੌਜੂਦ ਸੀ, ਉਹਦੇ ਫੰਡਸ ਵੀ ਰੱਖੇ ਗਏ ਨੇ। ਅੱਛਾ, ਹਾਲੇ 100% ਮਨਸੂਬਾ ਮੁਕੰਮਲ ਨਹੀਂ ਹੋਇਆ ਫਲਾਈਓਵਰ ਦਾ, ਲਿਹਾਜ਼ਾ ਇਸ ਮਨਸੂਬੇ ਨੂੰ ਮੁਕੰਮਲ ਕੀਤਾ ਜਾਏ ਯੂ ਟਰਨ ਦੇ ਮੁਤਾਬਿਕ। बाकी तुसी समझो कि मनसूबा गुजरांवाला वास्ते बड़ा अच्छा है। एल गुजरांवाला वास्ते बहुत अच्छा मनसूबा है। इस तरह के और मनसूबे भी साढ़े गुजरांवाला शहर के आने चाहिए। चलो बहुत शुक्रिया सर। नाजरीन यही वो रोड है जिथे वो 31 किलोमीटर तवील मनसूबा इत्थों लंघना है और यह गुजरांवाला की आवाम वास्ते एक तारीखी मनसूबा है जिंदा ऐलान वज़ीर आला और वज़ीर आज़म साहब ने गुज़श्ता दिनों इत्थे ही जलसा करके किया सी। ते मैनू लोक राज तो इजाज़त दिओ, आंदा एक नवे टॉपिक नाल एक नवे शहर 'च हाज़र होवांगे। अल्लाह हाफिज़।